ਕਰਦੇ ਜਾਈਏ ਪਿਛਲੇ ਵੀਕ ਦੇ ਵਿੱਚ ਸੀਗਾ ਵੀ ਸਟੂਡੈਂਟ ਵੀਜ਼ੇ ਨੂੰ ਲੈ ਕੇ ਜਿਹੜੇ ਉਹਨਾਂ ਨੂੰ ਇਹ ਖਤਰਾ ਸੀ ਇੰਟਰਨੈਸ਼ਨਲ ਸਟੂਡੈਂਟ ਨੂੰ ਵੀ ਉਹਨਾਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਊਗਾ ਜੇ ਉਹਨਾਂ ਨੂੰ ਆਨਲਾਈਨ ਕਲਾਸਿਸ ਲਾਉਣੀਆਂ ਆ। ਪਰ ਕਾਫੀ ਜਿਹੜੇ ਪ੍ਰੈਸ਼ਰ ਤੋਂ ਬਾਅਦ 'ਚ ਇੱਦਾਂ ਲੱਗਦਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੇ ਉਹ ਫੈਸਲੇ ਤੋਂ ਥੋੜ੍ਹਾ ਜਿਹਾ ਪਿੱਛੇ ਨੂੰ ਗਏ ਨੇ। ਜੀ ਇਹ ਜੀ ਸਟੂਡੈਂਟਸ ਦੀ ਰਿਕੁਆਇਰਮੈਂਟ ਸੀਗੀ ਕਿ ਉਹਨਾਂ ਨੂੰ ਫਿਜ਼ੀਕਲ ਕਲਾਸਿਸ ਲਗਾਉਣੀਆਂ ਹੁੰਦੀਆਂ, ਕਰੋਨਾ ਕਰਕੇ ਯੂਨੀਵਰਸਿਟੀਜ਼ ਬੰਦ ਸੀਗੀਆਂ ਅਤੇ ਸਾਰੀ ਯੂਨੀਵਰਸਿਟੀਆਂ ਨੇ ਜਿੱਦਾਂ ਬਾਕੀ ਵੀ ਹੋਰ ਜਿਹੜੇ ਇੰਪਲੋਇਰਸ ਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਲੋਕੀ ਘਰੋਂ ਹੀ ਰਿਮੋਟਲੀ ਕੰਮ ਕਰੂਗੇ ਜੀ। ਅਤੇ ਫਿਰ ਇਸ ਮੌਕੇ 'ਤੇ ਟਰੰਪ ਐਡਮਿਨਿਸਟ੍ਰੇਸ਼ਨ ਅੱਗੇ ਆਈ, ਉਹਨਾਂ ਨੇ ਕਿਹਾ ਕਿ ਜਿਹੜੀ ਆਨਲਾਈਨ ਕਲਾਸਿਸ ਹੈਗੀਆਂ ਉਹ ਸਟੂਡੈਂਟਸ ਦੀਆਂ ਰਿਕੁਆਇਰਮੈਂਟ ਨਹੀਂ ਮੀਟ ਕਰਦੀਆਂ F1 ਵੀਜ਼ੇ ਦੀਆਂ। ਅਤੇ ਇਹਦੇ ਤਹਿਤ ਹੁਣ ਸਟੂਡੈਂਟ ਦੀ ਕੋਈ ਪ੍ਰੋਬਲਮ ਨਹੀਂ ਸੀਗੀ। ਜਿਹੜੇ ਸਟੂਡੈਂਟ ਸੀਗੇ ਉਹ ਹੁਣ ਲਾਣਾ ਤਾਂ ਚਾਹੁੰਦੇ ਸੀਗੇ ਪਰ ਜੇ ਯੂਨੀਵਰਸਿਟੀ ਨਹੀਂ ਖੁੱਲ੍ਹੀ ਉਹਨਾਂ ਕੋਲ ਆਪਸ਼ਨ ਨਹੀਂ ਬਚੀ। ਅਤੇ ਹਾਰਵਰਡ ਅਤੇ MIT ਨੇ ਜਿਹੜੀਆਂ ਦੋ ਮੁੱਖ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਖਿਲਾਫ ਕੇਸ ਕੀਤਾ ਫੈਡਰਲ ਕੋਰਟ ਦੇ ਵਿੱਚ। ਅਤੇ ਫਿਰ ਐਡਮਿਨਿਸਟ੍ਰੇਸ਼ਨ ਨੇ ਕੰਪਰੋਮਾਈਜ਼ ਕੀਤਾ ਉਹਨਾਂ ਨਾਲ ਕਿ ਆਪਾਂ ਆਪਣੀ ਜਿਹੜੀ ਇਹ ਪੋਲਿਸੀ ਹੈ ਸਟੂਡੈਂਟਸ ਦੇ ਉੱਤੇ ਵਾਪਸ ਲੈਂਦੇ ਹਾਂ। ਜੀ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਸੁੱਖ ਦਾ ਸਾਹ ਜਿਹੜਾ ਉਹ ਮਿਲਿਆ, ਕਿਉਂਕਿ ਆਪਾਂ ਦੇਖ ਰਹੇ ਸੀ ਨਹੀਂ ਤਾਂ ਕਈ ਯੂਨੀਵਰਸਿਟੀਆਂ ਨੇ ਕੁਝ ਸਪੈਸ਼ਲ ਕੋਰਸਿਸ ਇੱਦਾਂ ਦੇ ਜਿਹੜੇ ਉਹ ਬਣਾ ਰਹੇ ਸੀਗੇ ਵੀ ਐਟਲੀਸਟ ਬੱਚਿਆਂ ਨੂੰ ਜਿਹੜਾ ਉਹ ਬਾਹਰ ਨਾ ਜਾਣਾ ਪਵੇ। ਸੋ ਇਸ ਮਾਮਲੇ ਦੇ ਵਿੱਚ ਮੰਨ ਲਓ ਜੇ ਇੱਦਾਂ ਦਾ ਕੋਈ ਕਾਨੂੰਨ ਆ ਜਾਂਦਾ ਹੈ ਸੋ ਉਹਨਾਂ ਨੂੰ ਸਾਰਿਆਂ ਨੂੰ ਫਿਰ ਡਿਪੋਰਟ ਦਾ ਹੀ ਜਿਹੜਾ ਖਤਰਾ ਬਣਦਾ ਪਿਆ ਸੀਗਾ ਜਾਂ ਕੀ ਹੋਣਾ ਸੀ ਉਹਨਾਂ ਦੇ ਨਾਲ? ਇਹ ਕੀ ਕਰਦੇ ਨੇ ਕਿ ਇਹ ਜਿੱਦਾਂ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਜਿਹੜੇ ਆਈਸ ਵਾਲੇ ਨੇ ਉਹਨਾਂ ਨੇ ਆਪਣੀ ਵੈਬਸਾਈਟ 'ਤੇ ਲਿਖਿਆ ਸੀਗਾ ਕਿ ਜਿਹੜੇ ਸਟੂਡੈਂਟਸ ਆਨਲਾਈਨ ਕਲਾਸਿਸ ਲੈਂਦੇ ਨੇ ਉਹ ਕੰਪਲਾਇੰਸ ਦੇ ਵਿੱਚ ਨਹੀਂ ਹੈਗੇ। ਓਕੇ, ਤੁਸੀਂ ਆਊਟ ਆਫ ਸਟੇਟਸ ਹੋ, ਤੁਸੀਂ ਛੱਡ ਕੇ ਚਲੇ ਜਾਓ। ਅਤੇ ਉਹ ਇੱਦਾਂ ਦਾ ਡਾਇਰੈਕਟਿਵ ਦੇ ਦਿੰਦੇ ਨੇ। ਫਿਰ ਜਿਹੜੇ ਸਟੂਡੈਂਟ ਹੈ ਸਾਰਿਆਂ ਕੋਲ ਹੁਣ ਲਾਇਰ ਵਗੈਰਾ ਅਫੋਰਡ ਨਹੀਂ ਹੁੰਦਾ ਅਤੇ ਉਹ ਜਦੋਂ ਇੱਦਾਂ ਦਾ ਡਾਇਰੈਕਟਿਵ ਦੇਖਦੇ ਨੇ ਫਿਰ ਕਾਫੀ ਪਰੇਸ਼ਾਨੀ ਫੈਲਦੀ ਹੈ ਅਤੇ ਉਹਨਾਂ ਦੀ ਸਿਚੁਏਸ਼ਨ ਅਨਸਰਟਨ ਹੋ ਜਾਂਦੀ ਕਿ ਹੁਣ ਮੇਰਾ ਫਿਊਚਰ ਕੀ ਹੈਗਾ ਇੱਥੇ, ਕਿ ਮੈਂ ਵਾਇਲੇਸ਼ਨ 'ਚ ਰਹਿ ਰਿਹਾ ਕਿ ਮੈਂ ਇਨ ਸਟੇਟਸ ਰਹਿ ਰਿਹਾ। ਅਤੇ ਫਿਰ ਸਟੂਡੈਂਟਸ ਨੂੰ ਕਾਫੀ ਮੁੱਖ ਫੈਸਲਾ ਲੈਣਾ ਪੈਂਦਾ ਉਸ ਮੌਕੇ 'ਤੇ। ਪਹਿਲਾਂ ਵੀ ਆਪਾਂ ਪਿਛਲੇ ਕੁਝ ਸਾਲਾਂ 'ਚ ਵੀ ਦੇਖਦੇ ਨੇ ਕਿ ਕਈ ਜਿੱਦਾਂ ਯੂਨੀਵਰਸਿਟੀ ਬਸਟ ਹੋ ਜਾਂਦੀਆਂ ਅਤੇ ਆਈਸ ਵਾਲੇ ਆਪਣੀ ਵੈਬਸਾਈਟ 'ਤੇ ਲਿਖ ਦਿੰਦੇ ਸੀ ਕਿ ਇਹ ਯੂਨੀਵਰਸਿਟੀ ਬਸਟ ਹੋ ਗਈ ਹੈ, ਤੁਸੀਂ ਆਊਟ ਆਫ ਸਟੇਟਸ ਹੋ। ਹੁਣ ਉਹ ਸਟੂਡੈਂਟਸ ਨੂੰ ਜਾਂ ਤਾਂ ਜਾਣਾ ਪੈਂਦਾ, ਜੇ ਉਹ ਰੁਕਦੇ ਨੇ ਫਿਰ ਉਹਨਾਂ ਨੂੰ ਚੇਂਜ ਆਫ ਸਟੇਟਸ ਵਗੈਰਾ ਕਰਨ 'ਚ ਕਾਫੀ ਪ੍ਰੋਬਲਮ ਆਉਂਦੀ ਹੈ ਇੱਥੇ। ਜੀ ਬਿਲਕੁਲ। ਸੋ ਕਈ ਤਰੀਕੇ ਦੇ ਜਿਹੜੇ ਮਸਲੇ ਆ ਉਹ ਫਿਰ ਇਹਨਾਂ ਦੇ ਨਾਲ ਜਿਹੜੇ ਉਹ ਜੁੜ ਜਾਂਦੇ ਆ। ਦੂਜੀ ਜੇ ਆਪਾਂ ਗੱਲ ਕਰੀਏ ਬਹੁਤ ਸਾਰੇ ਲੋਕ 2020 ਦੇ ਵਿੱਚ ਇਹ ਸੋਚ ਰਹੇ ਸੀਗੇ ਵੀ ਆਪਾਂ ਇਸ ਵਾਰ ਸਿਟੀਜ਼ਨ ਬਣਾਂਗੇ ਅਤੇ ਸਿਟੀਜ਼ਨ ਬਣ ਕੇ ਜਿਹੜੀਆਂ ਵੋਟਾਂ ਪਾਵਾਂਗੇ, ਪਰ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਸਿਟੀਜ਼ਨਸ਼ਿਪ ਬਣਨ ਦਾ ਰਾਹ ਆ ਉਸ ਦੇ ਵਿੱਚ ਇੱਕ ਅੜਿੱਕਾ ਜਿਹੜਾ ਉਹ ਪਿਆ ਆ। ਕਈ ਮਹੀਨੇ ਤੱਕ ਸਾਰਾ ਕੁਝ ਜਿਹੜਾ ਉਹ ਬੰਦ ਰਿਹਾ ਆ। ਸੋ ਕੀ ਜਿਹੜੇ ਲੋਕ ਹੁਣ ਅਜੇ ਰਸਤੇ ਦੇ ਵਿੱਚ ਹੈਗੇ ਨੇ ਹੁਣ ਵੀ ਉਹ ਜੇ ਸਿਟੀਜ਼ਨ ਬਣਦੇ ਨੇ ਕੀ ਉਹਨਾਂ ਨੂੰ ਮੌਕਾ ਮਿਲੂਗਾ 2020 ਦੀਆਂ ਨਵੰਬਰ ਜਨਰਲ ਇਲੈਕਸ਼ਨ 'ਚ ਵੋਟ ਪਾਉਣ ਦਾ? ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਆ ਰਹੀ ਕਿ ਹੁਣ ਫਿਜ਼ੀਕਲ ਓਥ ਸੈਰੇਮਨੀਜ਼ ਜਾਂ ਇੰਟਰਵਿਊ ਨਹੀਂ ਹੋ ਰਹੀਆਂ ਉਸ ਲੈਵਲ 'ਤੇ ਜੀ। ਅਤੇ ਜਿਹੜੀ ਉਹਨਾਂ ਦੀ ਆਨਲਾਈਨ ਸਿਸਟਮਸ ਨੇ ਉਹ ਇੰਨੇ ਐਫੀਸ਼ੀਐਂਟ ਨਹੀਂ ਹੈਗੇ, ਅਜੇ ਨਹੀਂ ਹੈਗੇ। ਅਤੇ ਜਿਹੜਾ ਇਹਨਾਂ ਦਾ ਪਿਊ ਰਿਸਰਚ ਸੈਂਟਰ ਹੈ ਉਹਨੇ ਐਸਟੀਮੇਟ ਕੀਤਾ ਸੀਗਾ ਕਿ 23 ਮਿਲੀਅਨ ਲੋਕੀ ਹੋਰ ਵੋਟਰ ਨਵੇਂ ਐਡ ਹੋਣਗੇ ਜਿਹੜੇ ਕਿ ਸਿਟੀਜ਼ਨ ਅਪਲਾਈ ਕੀਤੀ ਹੋਈ ਹੈ ਜਾਂ ਬਣਨਗੇ। ਅਤੇ ਉਹ ਤਕਰੀਬਨ 10% ਇਲੈਕਟਰਲ ਵੋਟ ਬਣਦੀ ਹੈ ਉਹਨਾਂ ਦੀ। ਸੋ ਦੈਟਸ ਅ ਬਿਗ ਨੰਬਰ। ਅਤੇ ਹੁਣ ਉਹ ਜਿਹੜੀਆਂ ਦੋਨੋਂ ਪਾਰਟੀਆਂ ਉਹ ਕਹਿ ਰਹੀਆਂ ਕਿ ਇਹਨਾਂ ਨੂੰ ਤੁਸੀਂ ਨੈਚੁਰਲਾਈਜ਼ ਕਰੋ ਤਾਂ ਕਿ ਇਹ ਵੋਟ ਪਾ ਸਕਣ। ਅਤੇ ਹੁਣ ਇੱਥੇ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਪਾਰਟੀ ਪੋਲੀਟਿਕਸ ਜਾਂ ਐਕਿਊਜ਼ੇਸ਼ਨਸ ਆ ਜਾਂਦੀਆਂ ਨੇ ਕਿ ਤੁਸੀਂ ਜਾਣ ਕੇ ਇਹਨਾਂ ਨੂੰ ਰੋਕ ਰਹੇ ਹੋ ਸਿਟੀਜ਼ਨ ਬਣਨ ਤੋਂ ਤਾਂ ਕਿ ਵੋਟ ਨਾ ਕਰ ਸਕਣ। 23 ਮਿਲੀਅਨ ਤਾਂ ਬਹੁਤ ਵੱਡਾ ਨੰਬਰ ਹੈਗਾ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। 23 ਮਿਲੀਅਨ ਦੇ ਨਾਲ ਫਰਕ ਤਾਂ ਜਿਹੜਾ ਕਾਫੀ ਜ਼ਿਆਦਾ ਇਲੈਕਸ਼ਨ ਦੇ ਉੱਤੇ ਜਿਹੜਾ ਉਹ ਪੈ ਸਕਦਾ, ਕਿਉਂਕਿ 5 ਸਾਲ ਦੀ ਜਿੱਦਾਂ 5 ਸਾਲ ਦੀ ਵੇਟਿੰਗ ਤੋਂ ਬਾਅਦ ਗ੍ਰੀਨ ਕਾਰਡ ਹੋਲਡਰ ਅਪਲਾਈ ਕਰਦਾ ਸਿਟੀਜ਼ਨਸ਼ਿਪ ਲਈ। ਬਿਲਕੁਲ। ਅਤੇ ਲੋਕੀ ਹੁਣ ਬਿਲਕੁਲ ਐਗਜ਼ੈਕਟ ਟਾਈਮ 'ਤੇ ਨਹੀਂ ਕਰਦੇ। ਇਲੈਕਸ਼ਨ ਈਅਰ ਵਾਲਾ ਜਿਹੜਾ ਇਹ ਟਾਈਮ ਹੁੰਦਾ ਕਾਫੀ ਮੇਜਰ ਹੁੰਦਾ ਹੈ। ਕਾਫੀ ਜਿਹੜੇ ਨਾਨ ਪ੍ਰੋਫਿਟਸ ਨੇ ਕਾਫੀ ਉਹ ਲੋਕਾਂ ਦੀ ਹੈਲਪ ਕਰਦੇ ਨੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਗੈਰਾ ਭਰਨ ਲਈ। ਅਤੇ 23 ਮਿਲੀਅਨ ਹਾਂਜੀ ਜਦੋਂ ਵੀ ਇਲੈਕਟਰਲ ਸਾਈਕਲ ਜਦੋਂ ਟਾਈਮ ਆਉਂਦਾ ਆਪਾਂ ਦੇਖਦੇ ਹਾਂ ਕਿ ਕਾਫੀ ਜ਼ਿਆਦਾ ਲੋਕੀ ਨੈਚੁਰਲਾਈਜ਼ ਕਰਦੇ ਨੇ। ਜੀ। ਅਤੇ ਅਗਲੀ ਚਲੋ ਇਹ ਤਾਂ ਸੀਗੇ ਜਿਹੜੇ ਨਿਊਜ਼ ਦੇ ਵਿੱਚ ਜੋ ਚੱਲ ਰਿਹਾ ਸੀ ਇਮੀਗ੍ਰੇਸ਼ਨ ਦੇ ਵਿੱਚ। ਅਤੇ ਹੁਣ ਜੇ ਆਪਾਂ ਅਦਾਲਤਾਂ ਵੱਲ ਨੂੰ ਜੇ ਇਹ ਰੁੱਖ ਕਰੀਏ ਜਿਸ ਦਾ ਕਾਫੀ ਜ਼ਿਆਦਾ ਅਸਰ ਜਿਹੜਾ ਉਹ ਰਹੂਗਾ। ਬੀਤੇ ਦਿਨੀ USCIS ਬੋਸਟਨ ਅਤੇ ਜਯਾਬੇਨ ਪਟੇਲ ਦਾ ਇੱਕ ਕੇਸ ਦਾ ਫੈਸਲਾ ਜਿਹੜਾ ਉਹ ਆਇਆ ਆ। ਸੋ ਆਫਿਸ ਆਫ ਚੀਫ ਐਡਮਿਨਿਸਟ੍ਰੇਟਿਵ ਹੀਅਰਿੰਗ ਆਫਿਸਰ ਦੇ ਨਾਲ ਸੰਬੰਧਿਤ ਸੀਗਾ। ਸੋ ਕੀ ਸੀਗੀ ਇਸ ਜਿਹੜਾ ਪਟੇਲ ਹੁਣਾਂ ਨੇ ਕੰਪਲੇਂਟ ਫਾਈਲ ਕੀਤੀ ਸੀ ਇਸ ਆਫਿਸ ਦੇ ਨਾਲ USCIS ਬੋਸਟਨ ਦੇ ਉੱਤੇ ਉਹਨਾਂ ਨੇ ਦੋਸ਼ ਲਾਏ ਸੀ ਵੀ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਉਹਨਾਂ ਦੇ ਨਾਲ ਜਿਹੜੀ ਉਹ ਕੀਤੀ ਹੈ ਉਹਨਾਂ ਦੇ ਸਿਟੀਜ਼ਨ ਸਟੇਟਸ ਅਤੇ ਜਿਹੜੇ ਨੈਸ਼ਨਲ ਓਰੀਜਨ ਨੂੰ ਲੈ ਕੇ। ਸੋ ਕੀ ਸੀਗਾ ਪੂਰਾ ਮਸਲਾ ਅਤੇ ਕੀ ਅਦਾਲਤ ਨੇ ਆਖਿਆ? ਮਸਲਾ ਇਹ ਸੀਗਾ ਕਿ ਫੈਮਿਲੀ ਬੇਸ ਕੇਸ ਸੀਗਾ। I-130 ਪਟੀਸ਼ਨ ਅਤੇ ਐਡਜਸਟਮੈਂਟ ਆਫ ਸਟੇਟਸ ਦੀ ਜਿਹੜੀ ਇੰਟਰਵਿਊ ਹੁੰਦੀ ਹੈ ਜੀ, ਅਤੇ ਉਹ ਇੰਟਰਵਿਊ ਦੇ ਵਿੱਚ ਆਪਣੇ ਲਾਇਰ ਦੇ ਨਾਲ ਗਈ
ਜੀ ਤੇ ਉੱਥੇ ਉਹਨਾਂ ਨੂੰ USCIS ਨੇ ਸਹੀ ਟ੍ਰੀਟਮੈਂਟ ਨਹੀਂ ਦਿੱਤਾ ਜਾਂ ਕਾਫੀ ਕੁਐਸਚਨਿੰਗ ਕੀਤੀ। ਉਹਦੀ ਕੇਸ ਦੀ ਡਿਟੇਲਸ ਨਹੀਂ ਕਿ ਕੀ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਕੀਤਾ, ਓਕੇ, ਪਰ ਉਹਨੇ ਉੱਥੇ ਆਪਣੀ ਲਾਇਰ ਨੇ ਆਬਜੈਕਸ਼ਨ ਦਿਖਾਈ ਕਿ ਤੁਸੀਂ ਡਿਸਕ੍ਰਿਮੀਨੇਟ ਕਰ ਰਹੇ ਹੋ, ਤੇ ਲਾਇਰ ਨੇ ਬਾਹਰ ਆ ਕੇ ਕੰਪਲੇਂਟ ਕੀਤੀ ਡਾਇਰੈਕਟਰ ਨਾਲ USCIS ਦੇ ਠੀਕ ਕਿ ਹੈ। ਇਹ ਆਫਿਸਰ ਨੇ ਸਾਨੂੰ ਇਦਾਂ ਟਰੀਟ ਕੀਤਾ ਹੈ। ਹੂੰ ਉਹਦੇ ਅਕੋਰਡਿੰਗ ਹੁਣ ਜੈ ਬੈਨ ਦੇ ਅਕੋਰਡਿੰਗ ਕੀ ਹੋਇਆ ਕਿ ਉਹ ਕੰਪਲੇਂਟ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਨੇ ਕਾਫੀ ਉਹਨੂੰ ਹਾਰਡ ਟਾਈਮ ਦਿੱਤਾ। ਪਰਸਨਲ ਉਹਨਾਂ ਦੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ, ਉਹਨਾਂ ਦੇ ਘਰੇ ਆਏ, ਉਹਨਾਂ ਦੇ ਜਿਹੜੇ ਕੰਮ ਦੀ ਪਲੇਸ ਸੀਗੀ ਉੱਥੇ ਆਏ, ਅੱਛਾ, ਇਵਨ ਉਹਦੇ ਮੁੰਡੇ ਨੂੰ ਅਰੈਸਟ ਕਰ ਲਿਆ। ਓ ਤੇ ਇਸ ਚੀਜ਼ ਦੀ ਕੰਪਲੇਂਟ ਸੀਗੀ ਤੇ ਉਹਨੇ ਫਿਰ ਜੈ ਬੈਨ ਪਟੇਲ ਨੇ USCIS ਬੋਸਟਨ ਦੇ ਖਿਲਾਫ ਕੇਸ ਕੀਤਾ ਸੀਗਾ ਉਹ ਕਾਹੋ ਦੇ ਉੱਤੇ। ਓਕੇ, ਸੋ ਕੀ ਇਸ ਦਾ ਨਿਕਲਿਆ ਫਿਰ? ਪਹਿਲਾਂ ਇਹ ਦੱਸੋ ਵੀ ਉਹ ਕਾਹੋ ਕੀ ਚੀਜ਼ ਹੁੰਦੀ ਆ? ਇਹ ਆਫਿਸ ਆਫ ਚੀਫ ਐਡਮਿਨਿਸਟ੍ਰੇਟਿਵ ਹੀਅਰਿੰਗ ਆਫਿਸਰ ਕੀ ਚੀਜ਼ ਹੈ, ਕੀ ਜੁਰਿਸਡਿਕਸ਼ਨ ਹੈ ਇਸਦੀ? ਜਿੱਦਾਂ ਨਾ US ਦੇ ਵਿੱਚ ਦੋ ਤਰ੍ਹਾਂ ਦੇ ਜੱਜ ਨੇ, ਇੱਕ ਤੇ ਆਪਣੇ ਜਿਹੜੇ ਇਲੈਕਟਡ ਜੱਜਸ ਨੇ, ਜਿਹੜੇ ਪ੍ਰੋਪਰ ਜੱਜਸ ਹੁੰਦੇ ਨੇ, ਪ੍ਰੋਸੀਜਰ ਦੇ ਥਰੂ ਜਾਂਦੇ ਨੇ, ਠੀਕ ਹੈ, ਡਿਫਰੈਂਟ ਸਟੇਟਸ ਦੇ ਡਿਫਰੈਂਟ ਰੂਲਸ ਨੇ ਜੀ। ਜਿਹੜੇ ਇਹ ਇਮੀਗ੍ਰੇਸ਼ਨ ਦੇ ਜੱਜ ਹੁੰਦੇ ਨੇ, ਐਡਮਿਨਿਸਟ੍ਰੇਟਿਵ ਲਾਅ ਜੱਜ ਹੁੰਦੇ ਨੇ, ਓਕੇ, ਇਹ ਡਿਫਰੈਂਟ ਟਾਈਪ ਦੇ ਜੱਜ ਹੁੰਦੇ ਨੇ। ਤੇ ਜਿਹੜਾ ਇਹ ਵਾਲਾ ਆਫਿਸ ਹੈਗਾ, ਇਹ ਐਡਮਿਨਿਸਟ੍ਰੇਟਿਵ ਲਾਅ ਜੱਜਸ ਦੇ ਨਾਲ ਇਹਨੂੰ ਕੰਪਰਾਈਜ਼ ਕਰਕੇ ਬਣਦਾ, ਠੀਕ ਹੈ। ਤੇ ਇਸ ਦੇ ਵਿੱਚ ਜਿਹੜੇ ਉਹ ਕੇਸ ਲੈਂਦੇ ਨੇ, ਉਹ ਇਹ ਲੈਂਦੇ ਨੇ ਕਿ ਜਿਹਨਾਂ ਨੇ ਵੀ ਇਮੀਗ੍ਰੇਸ਼ਨ ਵਾਇਓਲੇਸ਼ਨ ਕੀਤੀਆਂ, ਕੱਚੇ ਬੰਦਿਆਂ ਨੂੰ ਰੱਖਿਆ, ਪੇਪਰ ਪ੍ਰੋਪਰ ਚੈੱਕ ਨਹੀਂ ਕੀਤੇ ਇੰਪਲੋਇਮੈਂਟ ਦੇਣ ਤੋਂ ਪਹਿਲਾਂ, ਇਮੀਗ੍ਰੇਸ਼ਨ ਦੀ ਵਾਇਓਲੇਸ਼ਨਸ ਬੇਸਿਕਲੀ ਜਿਹੜੀਆਂ ਹੈਗੀਆਂ ਜੀ, ਉਹਨੂੰ ਇਹ ਉਹਦੇ ਰਿਲੇਟਡ ਇਹ ਮਸਲੇ ਸੁਣਦੇ ਨੇ। ਓਕੇ, ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਨੇ। ਤੇ ਇਹਨਾਂ ਦੇ ਆਫਿਸ ਹਰ ਸਟੇਟ ਦੇ ਵਿੱਚ ਹੁੰਦੇ ਆ, ਹਰ USCIS ਦੇ ਵਿੱਚ ਹੁੰਦੇ ਆ, ਜਾਂ ਕਿੱਦਾਂ ਹੁੰਦਾ ਹੈ? ਜੀ, ਇਹ ਜੁਰਿਸਡਿਕਸ਼ਨ ਇਹਨਾਂ ਦਾ ਹਰ USCIS ਦੇ ਸਰਟਨ ਏਰੀਆ ਦੇ ਮਗਰ ਇੱਕ ਸੋ ਇਹ ਕੀ ਹੈ ਬੇਸਿਕਲੀ, ਇੱਕ ਫੈਡਰਲ ਢਾਂਚਾ ਹੈਗਾ ਆ ਕਿ ਸਟੇਟ ਲੈਵਲ ਦਾ ਢਾਂਚਾ ਹੈ? ਜਿਹੜਾ ਸਾਰਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਤੇ ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਦਾ ਸਾਰਾ ਇੱਕ ਫੈਡਰਲ ਢਾਂਚਾ ਹੈਗਾ। ਓਕੇ, ਸੋ ਠੀਕ ਹੈ। ਸੋ ਜਿਹੜੇ ਵੀ ਕੇਸ ਉਹਨਾਂ ਦੇ ਉੱਥੇ ਆਉਣਗੇ, ਸੋ ਬੇਸਿਕਲੀ ਨੈਸ਼ਨਲੀ ਕਿਸੇ ਨੂੰ ਵੀ ਇਹ ਚੀਜ਼ ਜਿਹੜੀ ਉਹ ਚੈੱਕ ਕਰ ਸਕਦੇ ਆ ਜੀ, ਕਿਸੇ ਨੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਨਹੀਂ ਹੈਗੀਆਂ। ਸੋ ਇੱਕ ਸੈਕਸ਼ਨ ਇਸ ਦੇ ਵਿੱਚ ਚਰਚਾ ਹੈਗੀ ਆ 1324B, ਕੀ ਹੈਗਾ ਹੈ ਇਹ ਚੀਜ਼ ਇਸ ਦੇ ਵਿੱਚ? ਜਿਹੜਾ ਸੈਕਸ਼ਨ 1324B ਹੈ, ਸੈਕਸ਼ਨ ਦਾ ਇਨ ਸ਼ਾਰਟ ਸੈਕਸ਼ਨ ਇਹ ਹੈਗਾ ਕਿ ਕੋਈ ਵੀ ਬੰਦਾ, ਕੋਈ ਵੀ EMPLOYER ਜਾਂ ਇੰਡੀਵਿਜੂਅਲ ਇਮੀਗ੍ਰੇਸ਼ਨ ਦੇ ਰਿਲੇਟਡ ਅਨਫੇਅਰ ਇਮੀਗ੍ਰੇਸ਼ਨ ਪ੍ਰੈਕਟਿਸ ਨਹੀਂ ਕਰ ਸਕਦਾ ਹੈਗਾ, ਡਿਸਕ੍ਰਿਮੀਨੇਟ ਨਹੀਂ ਕਰ ਸਕਦਾ ਹੈਗਾ ਹਾਇਰਿੰਗ ਦੇ ਵਿੱਚ, ਇੰਪਲੋਇਮੈਂਟ। ਇਹ USCIS ਵਾਲਿਆਂ ਵਾਸਤੇ ਆ, ਉਹਨਾਂ ਉੱਤੇ ਲਾਗੂ ਹੁੰਦਾ ਹੈ? ਸਾਰੇ EMPLOYERS ਵਾਸਤੇ ਜਾਂ ਸਾਰੇ ਇੰਡੀਵਿਜੂਅਲਸ ਵਾਸਤੇ ਜਿਹੜਾ ਸੈਕਸ਼ਨ ਇਨ ਜਨਰਲੀ ਇਹ ਕਹਿੰਦਾ ਹੈਗਾ ਕਿ ਤੁਸੀਂ ਅਨਫੇਅਰ ਇਮੀਗ੍ਰੇਸ਼ਨ ਪ੍ਰੈਕਟਿਸਿਸ ਨਹੀਂ ਕਰ ਸਕਦੇ। ਹੁਣ ਜਿਹਦੇ ਬੰਦੇ ਕੋਲ ਪੇਪਰ ਨਹੀਂ ਹੈਗੇ ਉਹਨੂੰ ਤਾਂ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਕੰਮ ਦੇਣਾ, ਪਰ ਜਿੱਦਾਂ ਹੁਣ ਜਿਹੜਾ US ਸਿਟੀਜ਼ਨ ਆ ਉਹਨੂੰ ਤੁਸੀਂ ਕੰਟਰੀ ਆਫ ਓਰੀਜਨ ਜਾਂ ਸਿਟੀਜ਼ਨਸ਼ਿਪ ਸਟੇਟਸ ਕੀ ਗ੍ਰੀਨ ਕਾਰਡ ਜਾਂ ਉਹਦੇ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਸ ਆਧਾਰ ਦੇ ਉੱਤੇ। ਜਿਹੜਾ ਹੁਣ ਇਹ ਸੈਕਸ਼ਨ ਸੀਗਾ, ਜਿਹੜਾ ਜੇਬਨ ਨੇ ਇਹ ਸੈਕਸ਼ਨ ਦੇ ਅਧੀਨ ਕੇਸ ਕੀਤਾ ਸੀਗਾ USCIS ਦੇ ਉੱਤੇ। ਠੀਕ ਹੈ, ਵੀ ਇਸ ਦੀ ਉਲੰਘਣਾ ਕੀਤੀ ਹੈ ਇਹਨਾਂ ਨੇ ਉਲੰਘਣਾ ਕੀਤੀ ਹੈ। ਠੀਕ ਹੈ, ਪਰ ਇਹਦਾ ਜਿਹੜਾ ਉਹਨਾਂ ਨੇ ਡਿਸੀਜਨ ਦਿੱਤਾ, ਵਰਡਿਕਟ ਦਿੱਤਾ, ਉਹਨਾਂ ਨੇ ਵਰਡਿਕਟ ਇਹ ਦਿੱਤਾ ਕਿ ਜਿਹੜਾ ਇਹ ਸੈਕਸ਼ਨ ਹੈਗਾ ਇਹ ਸਿਰਫ ਇੱਕ ਬੜੀ ਸਪੈਸੀਫਿਕ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਜਾਂ ਹਾਇਰਿੰਗ ਪ੍ਰੈਕਟਿਸਿਸ ਜਾਂ ਟਰਮੀਨੇਸ਼ਨ ਨੂੰ ਰੋਕਦਾ ਹੈਗਾ, ਇਹ ਸਾਰਾ ਕੰਡਕਟ ਨਹੀਂ ਰੋਕਦਾ ਹੈਗਾ। ਜਿਹੜਾ ਤੁਹਾਡਾ ਕੇਸ ਹੈਗਾ ਇਹ ਵਾਲਾ ਇਸ ਦੇ ਅੰਡਰ ਨਹੀਂ ਆਉਂਦਾ ਹੈਗਾ ਤੇ ਸਾਡੇ ਕੋਲ ਜੁਰਿਸਡਿਕਸ਼ਨ ਨਹੀਂ ਹੈਗਾ। ਤੇ ਦੋ ਉਹਨਾਂ ਨੇ ਮੁੱਖ ਫੈਸਲੇ ਲਿੱਤੇ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਜੇਬਨ ਹੈ ਉਹ ਕੇਸ ਨਹੀਂ ਕਲੇਮ ਕਰ ਪਾਏਗੀ, ਉਹਦਾ ਕੇਸ ਕੀ ਹੈਗਾ, ਕਿਉਂਕਿ ਇਹ ਸੈਕਸ਼ਨ ਦੇ ਅੰਡਰ ਉਹ ਕਹਿੰਦੇ ਕਿ ਕੇਸ ਨਹੀਂ ਬਣਦਾ ਹੈਗਾ। ਮਤਲਬ ਐਡਮਿਨਿਸਟ੍ਰੇਟਿਵ ਦੇ ਉੱਤੇ ਤੁਸੀਂ ਇਹ ਦੋਸ਼ ਨਹੀਂ ਲਾ ਸਕਦੇ ਵੀ ਉਹਨਾਂ ਨੇ 1324 ਦੇ ਤਹਿਤ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ। ਸੋ ਅਦਾਲਤ ਦਾ ਇਹ ਕਹਿਣਾ ਸੀਗਾ? ਹਾਂਜੀ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਤੁਹਾਡੀ ਇੰਪਲੋਇਮੈਂਟ, ਹਾਇਰਿੰਗ ਜਾਂ ਡਿਸਚਾਰਜ ਉਹਦੇ ਰਿਲੇਟਡ ਨਹੀਂ ਫੈਸਲਾ ਹੈਗਾ। ਇਹ ਤੁਸੀਂ ਇੰਟਰਵਿਊ ਕਰਨ ਗਏ ਸੀਗੇ, ਉਹਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਨਾਲ ਜੋ ਵੀ ਝੜਪ ਹੋਈ ਉਹਨਾਂ ਨੇ ਆਪਣਾ ਇੱਕ ਏਜੰਸੀ ਡਿਸੀਜਨ ਲਿੱਤਾ ਹੈਗਾ। ਓਕੇ। ਤੇ ਦੂਸਰਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਸੈਕਸ਼ਨ ਦੇ ਅੰਡਰ ਸਾਡੇ ਕੋਲ ਸਬਜੈਕਟ ਮੈਟਰ ਜੁਰਿਸਡਿਕਸ਼ਨ ਜਿਹਨੂੰ ਕਹਿੰਦੇ ਕਿ ਸਾਡੇ ਕੋਲ ਪਾਵਰ ਨਹੀਂ ਹੈਗੀ ਕਿ ਆਪਾਂ ਇਹ ਡਿਸਾਈਡ ਕਰ ਸਕੀਏ ਕੇਸ। ਠੀਕ ਹੈ, ਦੋ ਗਰਾਊਂਡ ਕਰਕੇ ਉਹ ਕੇਸ ਹਾਰ ਗਈ। ਓਕੇ, ਸੋ ਇਹ ਕੇਸ ਮਤਲਬ USCIS ਦੇ ਹੱਕ ਦੇ ਵਿੱਚ ਜਿਹੜਾ ਹੋ ਗਿਆ। ਤੇ ਜਿਹੜੀ ਉਹਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਜਾਂ ਇਹ ਸਾਰੀਆਂ ਚੀਜ਼ਾਂ ਆ, ਕਿ ਉਸ ਮਾਮਲੇ ਅਜਿਹੇ ਮਾਮਲੇ ਦੇ ਵਿੱਚ ਫਿਰ ਇਨਸਾਨ ਕੀ ਕਰ ਸਕਦਾ ਹੈ? ਕੀ ਹੈ ਕੁਛ ਅਜਿਹੀ ਇਹਦੇ ਵਿੱਚ? ਹੁਣ ਮੈਂ ਕਈ ਵਾਰੀ ਸੁਣਦਾ, ਕਈ ਕਲਾਇੰਟ ਆ ਕੇ ਦੱਸਦੇ ਵੀ ਨੇ ਕਿ ਮੇਰਾ ਲਾਇਰ ਕਹਿੰਦਾ ਕਿ USCIS ਦੇ ਖਿਲਾਫ ਕੇਸ ਕਰ ਦਿੰਦੇ ਆ, ਇਮੀਗ੍ਰੇਸ਼ਨ ਦੇ ਖਿਲਾਫ ਕੇਸ ਕਰ ਦਿੰਦੇ ਆ। ਓਕੇ, ਉਹ ਕੋਈ ਇੱਦਾਂ ਨਹੀਂ ਹੈਗਾ ਕਿ ਇਮੀਗ੍ਰੇਸ਼ਨ ਨੂੰ ਕੋਈ ਵੀ ਕੇਸ ਕਰ ਦਿੱਤਾ ਉਹਦੇ ਖਿਲਾਫ ਡਰ ਜਾਣਾ ਨਾ। ਕਈ ਵਾਰੀ ਤੁਸੀਂ ਦੇਖਣਾ ਹੈ ਕਿ ਲਾਇਰ ਦੇ ਆਪਣੇ ਵੀ ਏਜੰਡੇ ਹੁੰਦੇ ਨੇ ਕਿ ਉਹ ਕਹਿੰਦੇ ਨੇ ਕਿ ਕਈ ਵਾਰੀ ਮਸ਼ਹੂਰੀ ਲਈ ਜਾਂ ਕਿਸੇ ਕੰਮ ਲਈ ਲੈਫਟ ਐਂਡ ਰਾਈਟ ਕਾਫੀ ਇਮੀਗ੍ਰੇਸ਼ਨ ਨੂੰ ਸੂ ਕਰ ਰਹੇ ਆ, ਪਰ ਤੁਸੀਂ ਜੇ ਉਹਨਾਂ ਦਾ ਦੇਖੋ ਕਿ ਆਊਟਕਮ ਕੀ ਹੈ, ਕਿ ਕਿੰਨੇ ਲੋਕ ਜਿੱਤਦੇ ਨੇ, ਉਹ ਬੜਾ ਫੇਅਰ ਜਿਹਾ ਪ੍ਰੋਸੈਸ ਹੈ। ਇਹ ਨਹੀਂ ਕਿ ਇਮੀਗ੍ਰੇਸ਼ਨ ਦੇ ਖਿਲਾਫ ਕੇਸ ਕਰਤਾ ਤੇ ਡਰ ਕੇ ਉਹਨਾਂ ਨੇ ਤੁਹਾਡਾ ਕੇਸ ਅਪਰੂਵ ਕਰ ਦੇਣਾ। ਉਹ ਮਾਤੜ ਬੰਦੇ ਤਾਂ ਹੈ ਨਹੀਂ, ਉਹ ਫੈਡਰਲ ਸਰਕਾਰ ਆ ਅਕਸਰ। ਤੇ ਹਾਂਜੀ, ਤੇ ਉਹ ਕਲਾਇੰਟਸ ਨੂੰ ਨਾ ਐਡਵਾਈਸ ਇਹੀ ਹੁੰਦੀ ਕਿ ਕਿਸੇ ਦੇ ਆਖੇ ਲਾ ਕੇ ਇੱਦਾਂ ਨਹੀਂ ਕਿ ਸਿੰਪਲੀ ਕੇਸ ਕਰ ਦੇਣਾ। ਤੁਸੀਂ ਪਹਿਲਾਂ ਆਪਣੇ ਫੈਕਟਸ ਦੇਖੋ, ਕੀ ਹੈ ਲਾਅ ਪੁਆਇੰਟ, ਕੀ ਹੈ ਤੁਹਾਡੀ ਪੋਜੀਸ਼ਨ, ਕੀ ਹੈਗੀ ਹੈ।
ਸੋ ਅਜਿਹੇ ਮਾਮਲੇ 'ਚ ਇਹ ਸਿਵਲ ਕੇਸਾਂ ਦੇ ਅੰਡਰ ਆਉਂਦਾ ਆ ਇਹ ਸਾਰੀਆਂ ਚੀਜ਼ਾਂ, ਇਹ ਜਿੰਨਾ ਵੀ ਮਸਲਾ ਹੈ ਸਿਵਲ ਰਾਈਟਸ ਨੂੰ ਲੈ ਕੇ ਫਿਰ ਇਹ ਗੱਲ ਬਣਦੀ ਆ ਵੀ ਇਹ ਇਸ ਦੇ ਹੱਕਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਕਿਤੇ ਮਧੋੜਿਆ। ਦੇਖੋ ਜੇ ਤਾਂ ਇਹ ਹੁਣ ਇਹ ਜਿਹੜਾ ਡੋਮੇਨ ਹੈ ਇਹ ਤਾਂ ਐਕਚੁਅਲ ਹੈਗਾ ਸਿਵਲ ਲਿਟੀਗੇਸ਼ਨ ਦਾ। ਇਮੀਗ੍ਰੇਸ਼ਨ ਲਾਇਰਸ ਦਾ ਇੱਕ ਬੜਾ ਲਿਮਿਟਡ ਜਿਹਾ ਰੋਲ ਹੈ ਕਿ ਇੱਦਾਂ ਹੋਇਆ ਸੀਗਾ, ਬਟ ਦੇ ਆਰ ਨਾਟ ਸਿਵਲ ਲਿਟੀਗੇਸ਼ਨ ਅਟਰਨੀਜ਼। ਬਿਲਕੁਲ ਇਹਦੇ ਵਿੱਚ ਕਾਫੀ ਸਾਰੇ ਲਾਅ ਆ ਜਾਂਦੇ, ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ, ਜਾਂ ਤੁਸੀਂ ਜੇ ਸਹੀ ਆਰਗੂਮੈਂਟ ਦਿਓ ਕਿ ਡਿਊ ਪ੍ਰੋਸੈਸ ਵਾਇਲੇਟ ਹੋਇਆ, ਪ੍ਰੋਸੈਸ ਨਹੀਂ ਸਹੀ ਤਰ੍ਹਾਂ ਕੀਤਾ ਸੀਗਾ, ਜੇ ਕੇਸ ਸਹੀ ਕਰਦੀ ਤਾਂ ਡਿਫਰੈਂਟ ਆਊਟਕਮ ਹੋ ਸਕਦਾ ਸੀਗਾ। ਪਰ ਤੁਸੀਂ ਹੁਣ ਕਹੋ ਕਿ ਰਿਟੈਲੀਏਸ਼ਨ ਲਈ ਕਿ ਤੁਸੀਂ ਮੈਨੂੰ ਇੱਦਾਂ ਕੀਤਾ ਮੈਂ ਤੁਹਾਡੇ ਖਿਲਾਫ ਲਾਅ ਸੂਟ ਕਰ ਦੇਣਾ, ਫਿਰ ਗੱਲ ਨਹੀਂ ਬਣਦੀ। ਸੋ ਇੱਥੇ ਇਹ ਆ ਵੀ ਗੁੱਸੇ ਦੇ ਨਾਲ ਕਿਸੇ ਦੇ ਉੱਤੇ ਕੇਸ ਕੀਤੇ ਗੱਲ ਨਹੀਂ ਬਣਦੀ ਜਿੰਨੀ ਦੇਰ ਤੱਕ, ਕਿਉਂਕਿ ਜਿਹੜਾ ਜੱਜ ਬੈਠਾ ਉਹਨੇ ਤੁਹਾਡੀਆਂ ਭਾਵਨਾਵਾਂ ਨੂੰ ਉੱਦਾਂ ਨਹੀਂ ਦੇਖਣਾ, ਉਹਨੇ ਫੈਕਟਸ ਦੇਖਣੇ ਆ ਜਿਹੜੇ ਵੀ ਜੱਜ ਨੇ ਪ੍ਰੋਸਾਈਡ ਕਰਨਾ ਤੁਹਾਡੇ ਕੇਸ ਦੇ ਉੱਤੇ। ਸੋ ਬੰਦਾ ਕਈ ਵਾਰੀ ਗੁੱਸੇ ਦੇ ਵਿੱਚ ਤੈਸ਼ ਦੇ ਵਿੱਚ ਇਦਾਂ ਦੇ ਫੈਸਲੇ ਲੈ ਲੈਂਦਾ। ਆਈ ਥਿੰਕ ਠੰਡੇ ਦਿਮਾਗ ਦੇ ਨਾਲ 2-4 ਵਕੀਲਾਂ ਦੇ ਨਾਲ ਜਿਹੜੀ ਇਸ ਚੀਜ਼ ਨੂੰ ਲੈ ਕੇ ਸਲਾਹ ਲੈ ਕੇ ਕਰਨਾ ਜਿਹੜਾ ਉਹ ਚਾਹੀਦਾ। ਅੱਜ ਕੱਲ੍ਹ ਟ੍ਰੈਂਡ ਬਣਿਆ ਹੋਇਆ ਹੈ ਕਿ ਜਣਾ ਖਣਾ ਕਹਿੰਦਾ ਕਿ ਮੈਂ ਹੁਣ USCIS ਦੇ ਖਿਲਾਫ ਕੇਸ ਕਰਾਂ, ਕੇਸ ਪਬਲਿਸਿਟੀ ਹੋਵੇ ਤੇ ਆਪਣਾ ਨਿਊਜ਼ ਦੇ ਵਿੱਚ ਆਵੇ। ਪਰ ਹੁਣ ਜਿਹੜੇ ਡਿਸੀਜਨ ਆਪਾਂ ਮੈਜੋਰਟੀ ਦੇਖੀਏ ਉਹ ਲੋਕਾਂ ਦੇ ਫੇਵਰ 'ਚ ਜਾਂਦੇ ਨਹੀਂ ਹੈਗੇ। ਤੇ ਹੁਣ ਜਿਹੜਾ ਅੱਗੇ ਕੇਸ ਅਪਰੂਵ ਹੋਣਾ ਵੀ ਸੀਗਾ, ਤੁਸੀਂ ਅਪੀਲ ਵਗੈਰਾ ਲਗਾ ਕੇ ਕਰ ਸਕਦੇ ਹੋ। ਹੁਣ ਤੁਸੀਂ ਇਮੀਗ੍ਰੇਸ਼ਨ ਦੇ ਰਡਾਰ ਤੇ ਹੋ, ਹੁਣ ਤੁਹਾਨੂੰ ਜਿਹੜੀ ਛੋਟਾ ਮੋਟਾ ਡਿਸਕ੍ਰੈਸ਼ਨ ਵਰਤ ਸਕਦੇ ਸੀਗੇ ਉਹ ਅਗਲੇ ਉਹ ਵੀ ਨਹੀਂ ਵਰਤਣਗੇ। ਜੀ ਹੋਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਸਗੋਂ ਜਿਹੜਾ ਉਹ ਤੁਸੀਂ ਆ ਜਾਓਗੇ। ਸੋ ਅਗਲੇ ਕੇਸ ਦੀ ਜਿਹੜੇ ਉਹ ਗੱਲ ਕਰੀਏ, ਕਹਿੰਦੇ MDCV ਕਰਕੇ ਹੈਗਾ ਆ, ਇਹ ਇੱਕ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਦੇ ਤਹਿਤ ਇੱਕ ਇਸ਼ੂ ਆਇਆ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਅਸਾਈਲਮ ਸੀਕਰ ਨੂੰ ਮੈਕਸੀਕੋ ਦੇ ਵਿੱਚ ਕੀ ਉਹ ਵਾਪਸ ਘੱਲ ਸਕਦੇ ਨੇ, ਜਿਹੜੇ ਰਿਮੂਵਲ ਪ੍ਰੋਸੀਡਿੰਗਸ ਨੂੰ ਵੇਟ ਕਰ ਰਹੇ ਆ। ਸੋ ਇਹ ਕੀ ਹੈਗਾ ਆ MPP ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ, ਕੀ ਆਖਦੇ ਨੇ ਜੀ? ਇਹ ਨਾ ਜਨਵਰੀ 2019 ਦੇ ਵਿੱਚ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲਸ ਲਾਂਚ ਕੀਤੀਆਂ ਸੀਗੀਆਂ। ਠੀਕ ਹੈ। ਕਾਫੀ ਨਿਊਜ਼ ਦੇ ਵਿੱਚ ਚਰਚਾ ਆਈ ਸੀਗੀ, ਕਾਫੀ ਇਮੀਗ੍ਰੇਸ਼ਨ ਲਾਇਰਸ ਨੇ ਇਹਦੇ ਖਿਲਾਫ ਆਵਾਜ਼ ਚੱਕੀ ਸੀਗੀ। ਇਸ ਦੇ ਅਕੋਰਡਿੰਗ ਨਾ ਉਹਨਾਂ ਨੇ ਬੇਸਿਕਲੀ ਜਿਹੜਾ ਪ੍ਰੋਗਰਾਮ ਕੀ ਹੈਗਾ ਇਹਨੂੰ ਉਹਨਾਂ ਨੇ ਟਰਮ ਕੀਤਾ ਕਿ ਇਹ ਐਕਚੁਅਲੀ ਹੈਗਾ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ। ਠੀਕ ਹੈ। ਇਹਦੇ ਤਹਿਤ ਜਿਹੜਾ ਉਹਨਾਂ ਨੇ ਕਾਫੀ ਸਾਰੀਆਂ ਰਿਸਟ੍ਰਿਕਸ਼ਨਾਂ ਲਾਈਆਂ, ਕਾਫੀ ਸਾਰੇ ਜਿਹੜੇ ਲੋਕੀ ਜਿੱਦਾਂ ਆਉਂਦੇ ਸੀਗੇ ਉਹਨਾਂ ਨੂੰ ਬਾਰਡਰ ਤੇ ਰੋਕਣਾ ਸ਼ੁਰੂ ਕਰਤਾ। ਆਪਾਂ ਦੇਖਿਆ ਕਿ ਫੈਮਲੀਜ਼ ਨੂੰ ਸੈਪਰੇਟ ਕਰਤਾ, ਰਿਸਟ੍ਰਿਕਟ ਕਰਤਾ ਕਿ ਕਿੰਨੇ ਲੋਕੀ ਅਸਾਈਲਮ ਫਾਈਲ ਕਰ ਸਕਦੇ ਨੇ। ਤੇ ਇਹਦੇ ਵਿੱਚ ਆਪਾਂ ਦੇਖਿਆ ਕਿ ਜਿੱਦਾਂ ਫੈਮਲੀਜ਼ ਬੱਚੇ ਸੈਪਰੇਟ ਹੋ ਗਏ ਮਾਵਾਂ ਤੋਂ, ਆਪਾਂ ਕਾਫੀ ਜਿੱਦਾਂ ਵੀਡੀਓ ਸਰਫੇਸ ਹੋਈਆਂ ਸੀਗੀਆਂ ਜੀ। ਤੇ ਉਹ ਜਿਹੜਾ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲਸ ਹੈਗੀਆਂ ਉਹਦੇ ਤਹਿਤ ਕਾਫੀ ਜ਼ਿਆਦਾ ਲਿਮਿਟ ਕਰਤੀ ਇਹਨਾਂ ਨੇ ਇਮੀਗ੍ਰੇਸ਼ਨ। ਓਕੇ ਜੀ। ਤੇ ਹੁਣ ਇਹ ਜਿਹੜੀ ਇਹ ਪ੍ਰੋਟੋਕਾਲਸ ਦੇ ਅੰਡਰ ਹੀ ਇਹ ਕੇਸ ਹੈਗਾ ਕਿ ਇਹਦੇ ਵਿੱਚ ਇੱਕ ਮੁੱਦਾ ਇਹਦਾ ਇਹ ਸੀਗਾ ਕਿ ਜੇ ਬੰਦਾ ਆਲਰੇਡੀ ਬਾਰਡਰ ਕ੍ਰਾਸ ਕਰ ਚੁੱਕਿਆ ਹੈਗਾ ਕਿ ਉਹਨੂੰ ਫੜ ਕੇ ਵਾਪਸ ਭੇਜਿਆ ਜਾ ਸਕਦਾ ਹੈਗਾ, ਜਿਹੜੀ ਕੰਟੇਜੀਅਸ ਟੈਰੀਟਰੀ ਮਤਲਬ ਕਿ ਜਿੱਦਾਂ ਇੱਕ ਨਾਲ ਲੱਗਦੀ ਕੰਟਰੀ ਕੈਨੇਡਾ ਜਾਂ ਮੈਕਸੀਕੋ ਜਿੱਥੋਂ ਦੀ ਟੱਪਿਆ ਕਿ ਇੱਕ ਵਾਰੀ ਜੇ ਉਹ ਅੰਦਰ ਕਰ ਗਿਆ ਬਾਰਡਰ ਕਿ ਉਹਨੂੰ ਵਾਪਸ ਭੇਜਿਆ ਜਾ ਸਕਦਾ ਹੈ, ਕਿ ਉਹਨੂੰ ਕੀ ਕਿਹਾ ਜਾ ਸਕਦਾ ਹੈਗਾ ਕਿ ਤੂੰ ਬਾਹਰ ਰਹਿ ਕੇ ਇੱਥੇ ਵੇਟ ਕਰੋ ਤੁਸੀਂ ਜਦ ਤੱਕ ਤੁਹਾਡਾ ਡਿਸੀਜਨ ਨਹੀਂ ਆਉਂਦਾ। ਠੀਕ ਹੈ। ਤੇ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲ ਦੇ ਅੰਡਰ ਇਹਨਾਂ ਨੇ ਕੀ ਕੀਤਾ ਸੀਗਾ ਕਿ ਕਾਫੀ ਸਾਰੇ ਜਿਹੜੇ ਕੋਰਟ ਜਿਹੜੇ ਫੈਸਲੇ ਸੀਗੇ ਉਹ ਬਾਰਡਰ ਦੇ ਉੱਤੇ ਹੀ ਉਹਨਾਂ ਨੂੰ ਕਿ ਤੁਸੀਂ ਇੱਥੇ ਵੇਟ ਕਰੋ ਤੁਹਾਡੀ ਜਦ ਤੱਕ ਪ੍ਰੋਸੀਡਿੰਗਸ ਚੱਲਦੀਆਂ। ਠੀਕ ਹੈ। ਉੱਥੇ ਹੁਣ ਇਹਨਾਂ ਨੂੰ ਜਦੋਂ ਵੇਟ ਕਰਦੇ ਸੀਗੇ ਉਹਨਾਂ ਨੂੰ ਆਬਵੀਅਸਲੀ ਜਿਹੜੇ ਸਾਰੇ ਲਾਇਰਸ ਹੁੰਦੇ ਨੇ ਉਹ ਸਾਰੇ US ਦੇ ਵਿੱਚ ਹੁੰਦੇ ਨੇ, ਉਹਨਾਂ ਨੂੰ ਸਹੀ ਲਾਇਰਸ ਨਹੀਂ ਮਿਲਦੇ ਸੀਗੇ ਤੇ ਕਾਫੀ ਸਾਰੇ ਲੋਕੀ ਬੜੇ ਮਾਸ ਲੈਵਲ ਤੇ ਉਹਨਾਂ ਨੂੰ ਉੱਥੋਂ ਹੀ ਬਾਹਰੋਂ ਹੀ ਮੋੜ ਦਿੱਤਾ ਜਾਂਦਾ ਸੀਗਾ ਵਾਪਸੀ ਜੀ। ਤੇ ਸਟੈਟਸ ਵੀ ਕਾਫੀ ਜ਼ਿਆਦਾ ਸਾਹਮਣੇ ਆਏ ਨੇ। ਹਿਊਮਨ ਰਾਈਟਸ ਫਸਟ ਜਿਹੜਾ ਹੈਗਾ, ਹਿਊਮਨ ਰਾਈਟ ਵਾਚ, ਜਿਹੜੇ ਦੋ ਮੇਜਰ ਇਹਨਾਂ ਦੇ ਪੋਲੀਟੀਕਲ ਗਰੁੱਪ ਨੇ ਜੀ, ਇਹਨਾਂ ਨੇ ਕਿਹਾ ਕਿ ਜਿੰਨੇ ਵੀ ਲੋਕੀ ਆਏ ਸੀਗੇ ਨਾ, ਹੁਣ ਆਉਂਦੇ ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹੈ, ਕਿ ਸਿਰਫ ਜਿਹੜੇ 4% ਸੀਗੇ ਉਹਨਾਂ ਨੂੰ ਸਕਸੈਸ ਮਿਲੀ ਆਪਣਾ ਲਾਇਰ ਹਾਇਰ ਕਰਨ ਦੇ ਵਿੱਚ, ਕਾਉਂਸਲ ਲੈਣ ਦੀ। ਹਾਂਜੀ, ਕਾਫੀ ਸਾਰੇ ਚੰਗੇ ਇਮੀਗ੍ਰੇਸ਼ਨ ਲਾਇਰ ਨੇ ਉਹ ਇੱਥੋਂ ਦੀ ਆਪਣੇ ਵਲੰਟੀਅਰ ਕਰਕੇ ਛੁੱਟੀਆਂ ਲੈ ਕੇ 2-3 ਹਫ਼ਤੇ ਦੀਆਂ ਗਰੁੱਪ ਉਹਨਾਂ ਨੇ ਆਰਗੇਨਾਈਜ਼ ਕੀਤੇ ਸੀਗੇ। ਕਾਫੀ ਲੋਕਾਂ ਦੀ ਫ੍ਰੀ ਆਫ ਕਾਸਟ ਉਹਨਾਂ ਨੇ ਜਿਹੜੇ ਉੱਥੇ ਸੀਗੇ ਉੱਥੇ ਉਹਨਾਂ ਦੀ ਹੈਲਪ ਕੀਤੀ, ਪਰ ਫਿਰ ਵੀ ਸਿਰਫ 4% ਲੋਕਾਂ ਦੀ ਹੈਲਪ ਹੋ ਸਕੀ। ਤੇ ਜਿਹੜਾ ਉਹਨਾਂ ਦਾ ਐਕਚੁਅਲ ਸਟੈਟ ਹੈਗਾ ਕਿ ਸਿਰਫ ਉਹਨਾਂ ਦੇ ਵਿੱਚੋਂ 1% ਲੋਕ ਸੀਗੇ ਜਿਹੜੇ ਕਿ ਅੰਦਰ ਆ ਸਕੇ, ਬਾਕੀ ਜਿਨ੍ਹਾਂ ਨੂੰ ਬੇਸਿਕਲੀ ਅਸਾਈਲਮ ਵਾਲੇ ਪਾਸੇ ਨੂੰ ਰਾਹ ਦੇ ਉੱਤੇ ਪਾਇਆ ਗਿਆ ਅਸਾਈਲਮ। ਤੇ ਫਿਰ ਇਹ ਜਿਹੜੇ ਗਰੁੱਪ ਸੀਗੇ ਇਹਨਾਂ ਨੇ ਹੋਰ ਅੱਗੇ ਸਟੱਡੀ ਕੀਤੀ ਤੇ ਜਿੱਦਾਂ ਇਹਨਾਂ ਨੇ ਦੇਖਿਆ ਕਿ ਪਿਛਲੇ ਸਾਲ 816 ਕੇਸ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਕਿਉਂਕਿ ਇਹਦੇ ਵਿੱਚ ਹੁਣ ਵੂਮਨ ਚਿਲਡਰਨ ਹੈ ਨਾ, ਜਿਹੜੇ ਗਰੀਬ ਲੋਕੀ ਹੋਰ ਕੰਟਰੀਜ਼ ਤੋਂ ਆਉਂਦੇ ਨੇ ਜੀ। ਤੇ ਮੈਕਸੀਕੋ ਦੇ ਵਿੱਚ ਕਾਫੀ ਡੇਂਜਰਸ ਏਰੀਆਜ਼ ਵੀ ਹੈਗੇ ਨੇ ਜਿੱਥੇ ਉਹਨਾਂ ਨੂੰ ਵੇਟ ਕਰਨ ਲਈ ਕਹਿੰਦੇ ਸੀ। ਬਿਲਕੁਲ। ਤੇ ਇਹਨਾਂ ਨੇ ਦੇਖਿਆ ਕਿ ਕਾਫੀ ਸਾਰੇ ਲੋਕ ਉਹਨਾਂ ਚੋਂ 816 ਕੇਸਿਸ ਤਕਰੀਬਨ ਇੱਦਾਂ ਦੇ ਸੀਗੇ ਕਿ ਜਿਹਨਾਂ ਦੀ ਅੱਗੋਂ ਦੀ ਕਿਡਨੈਪਿੰਗ ਹੋ ਗਈ ਜਾਂ ਰੇਪ ਹੋ ਗਿਆ ਜਾਂ ਸੈਕਸ਼ੂਅਲ ਅਸਾਲਟ ਹੋ ਗਏ, ਜਿਹੜੇ ਵਾਪਸ ਮੋੜ ਦਿੱਤੇ। ਹੁਣ ਇਹ ਬਿਲਕੁਲ ਆਪਣਾ ਕਹਿ ਲਓ ਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਕਵਰ ਨਹੀਂ ਹੁੰਦਾ, ਪਰ ਜਦੋਂ ਇਹ ਹਿਊਮਨ ਰਾਈਟ ਗਰੁੱਪ ਵਾਲੇ ਇਹ
ਇੰਡੀਵਿਜੂਅਲ ਲੈਵਲ ਤੇ ਚੈੱਕ ਕਰਦੇ ਨੇ, ਰਿਪੋਰਟਿੰਗ ਹੁਣ ਕਿੱਥੇ ਕਰੂਗਾ ਹਨਾ ਰਫੀਕੀ ਬੰਦਾ। ਤੇ ਕਾਫੀ ਜ਼ਿਆਦਾ ਇਹਨਾਂ ਦੇ ਇਸ ਮਾਈਗ੍ਰੇਸ਼ਨ ਪ੍ਰੋਟੈਕਸ਼ਨ ਪ੍ਰੋਟੋਕਾਲ ਨਾਲ ਕਹਿਣ ਨੂੰ ਪ੍ਰੋਟੈਕਸ਼ਨ ਹੈਗੀ ਆ, ਪਰ ਬਹੁਤ ਜ਼ਿਆਦਾ ਉਹਨਾਂ ਨਾਲ ਕ੍ਰਾਈਮ ਹੋਇਆ ਹੈਗਾ। ਬਾਅਦ ਦੇ ਵਿੱਚ ਉਹਨਾਂ ਨੂੰ ਜਿਸ ਚੀਜ਼ ਤੋਂ ਬਚਣ ਦੇ ਲਈ ਅਮਰੀਕਾ 'ਚੋਂ ਰਾਹ ਚਾਹੁੰਦੇ ਸੀਗੇ ਉਹਨਾਂ ਨੂੰ ਮਿਲਿਆ ਨਹੀਂ ਤੇ ਬਾਅਦ 'ਚ ਉਸੇ ਦੇ ਸ਼ਿਕਾਰ ਹੋ ਗਏ। ਸੋ ਕੀ ਹੈ ਇਸ ਕੇਸ ਦੇ ਵਿੱਚ ਫੈਕਟ ਕੀ ਹੈ ਜਿਹੜੇ ਅਲਵਾਡੋਰ ਦੇ ਇੱਕ ਸਿਟੀਜ਼ਨ ਨੇਟਿਵ ਨੇ ਜਿਹੜਾ ਇਹ ਕੇਸ ਕੀਤਾ ਸੀਗਾ? ਜੀ, ਤੇ ਇਹ ਰਿਸਪੋਂਡੈਂਟ ਸੀਗਾ ਜੀ ਇੱਥੇ ਐਲ ਸੈਲਵਾਡੋਰ ਦਾ, ਉਹ ਜਿਹੜਾ ਆਪਣਾ ਓਟੇਮਿਕਸਾ ਹੈਗਾ ਸੈਨ ਡਿਏਗੋ ਦੇ ਲਾਗੇ ਜੀ, ਉਹ ਵਾਲੇ ਬਾਰਡਰ ਤੋਂ ਉਹ ਐਂਟਰ ਕੀਤੇ ਸੀਗੇ ਮਈ 2019 ਦੇ ਵਿੱਚ। ਠੀਕ ਹੈ। ਤੇ ਤਕਰੀਬਨ 20 ਕੋਈ ਯਾਰਡ ਹੀ ਅੰਦਰ ਅਜੇ ਆਇਆ ਸੀਗਾ ਤੇ ਉਹਨਾਂ ਨੇ ਫੜ ਲਿਆ ਉਹਨੂੰ, ਮਤਲਬ ਬਾਰਡਰ ਉਦਾਂ ਟੱਪ ਚੁੱਕੇ ਸੀਗੇ, ਸੀਬੀਪੀ ਚ ਫੜ ਲਿਆ। ਤੇ ਫਿਰ ਡੀਐਚਐਸ ਨੇ ਉਹਨੂੰ ਫੜ ਕੇ ਰਿਮੂਵ ਕਰਤਾ, ਉਹਨੂੰ ਕਿਹਾ ਕਿ ਤੂੰ ਮੈਕਸੀਕੋ ਦੇ ਵਿੱਚ ਵੇਟ ਕਰ ਜਦ ਤੱਕ ਤੇਰਾ ਕੇਸ ਚੱਲਦਾ। ਠੀਕ ਹੈ। ਤੇ ਫਿਰ ਉਹੀ ਅੱਗੇ ਜਿਹੜਾ ਆਪਣਾ ਸਟੈਂਡਰਡ ਪ੍ਰੋਸੈਸ ਹੈ, ਅਪੀਲ ਵਗੈਰਾ ਜਦੋਂ ਚੱਲਦੀ ਹੈ, ਤੇ ਮੁੱਦਾ ਫਿਰ ਇਹ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲੋਂ ਕਿ ਜਿਹੜਾ ਬੰਦਾ ਲੈਂਡ ਦੇ ਵਿੱਚ ਲੈਂਡ ਰਾਹੀਂ ਆਂਦਾ ਹੈਗਾ, ਠੀਕ ਹੈ, ਇੱਕ ਤੇ ਹੁੰਦਾ ਤੁਸੀਂ ਆ ਕੇ ਸਰੈਂਡਰ ਕਰਦੇ ਹੋ, ਠੀਕ ਹੈ, ਇੱਕ ਦੂਜਾ ਹੈਗਾ ਜਿਹੜਾ ਲੰਘਣ ਦੀ ਕੋਸ਼ਿਸ਼ ਕਰਦਾ ਹੈ, ਬਾਰਡਰ ਉਹਨਾਂ ਦੇ ਪਾਰ ਕਰ ਚੁੱਕਾ ਹੁੰਦਾ ਕਿ ਉਹਨੂੰ ਵਾਪਸ ਭੇਜ ਸਕਦੇ ਨੇ। ਤੇ ਉੱਤੇ ਇਹਨਾਂ ਨੇ ਕਾਫੀ ਅਹਿਮ ਫੈਸਲਾ ਦਿੱਤਾ ਸੀਗਾ ਕਿ ਇਹ ਭੇਜ ਸਕਦੇ ਨੇ ਇਹਨੂੰ ਵਾਪਸ। ਹਾਂਜੀ। ਸੋ ਚਾਹੇ ਉਹ ਪੋਰਟ ਆਫ ਐਂਟਰੀ ਦੇ ਉੱਤੇ ਹੋਵੇ, ਉਹਨਾਂ ਦੀ ਉਸ ਟਾਈਮ ਦੇ ਉੱਤੇ ਉਹ ਮਰਜ਼ੀ ਆ, ਜਿੰਨੇ ਵੀ ਅਸਾਈਲਮ ਦੇ ਲਈ ਅਪਲਾਈ ਕਰਨਾ ਵੀ ਜਿੰਨੀ ਦੇਰ ਤੱਕ ਨਹੀਂ ਹੁੰਦਾ ਤੁਹਾਨੂੰ ਮੈਕਸੀਕੋ ਦੇ ਵਿੱਚ ਜਿਹੜਾ ਵੇਟ ਕਰਨੀ ਪੈਣੀ ਹੈ, ਤੇ ਜਿਹੜਾ ਕੋਈ ਇੱਦਾਂ ਬਾਰਡਰ ਟੱਪ ਕੇ ਵੀ ਫੜਿਆ ਗਿਆ ਉਹਨੂੰ ਵੀ ਉੱਥੇ ਜਿਹੜਾ ਇੰਤਜ਼ਾਰ ਕਰਨ ਦੇ ਲਈ ਕਰ ਸਕਦੇ ਆ। ਜੀ। ਕੀ ਉਹ ਬੰਦਾ ਜਦੋਂ ਬਾਰਡਰ ਟੱਪ ਜਾਂਦਾ ਕੀ ਉਹਨੂੰ ਅਪਲਾਈ ਕਰਨ ਦਿੱਤਾ ਜਾਂਦਾ ਹੈ ਅਸਾਈਲਮ ਦੇ ਲਈ? ਜੀ, ਉਹੀ ਸਾਰਾ ਮੁੱਦਾ ਹੈ ਮੇਨ। ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਲੋਕੀ ਕਾਫੀ ਪੁਰਾਣੀ ਨੌਲੇਜ ਨਾਲ ਐਕਟ ਕਰਦੇ ਨੇ ਕਿ ਇੱਦਾਂ ਸੀਗਾ, ਇਹ ਵਾਲਾ ਮੇਰਾ ਦੋਸਤ ਆਇਆ ਸੀਗਾ, ਇਹਨੇ ਬਾਰਡਰ ਟੱਪਿਆ ਸੀਗਾ, ਇਹਨਾਂ ਇੱਦਾਂ ਹੋਇਆ ਸੀਗਾ। ਜਿਹੜੇ ਆਪਾਂ ਡਿਸੀਜਨ ਦੀ ਗੱਲ ਕਰ ਰਹੇ ਹਾਂ, ਆਪਾਂ ਵੀਕਲੀ ਬੇਸਿਸ ਤੇ ਕਿਹੜੇ ਨਵੇਂ ਡਿਸੀਜਨ ਆ ਰਹੇ ਆਪਾਂ ਉਹਨਾਂ ਦੇ ਬੇਸਿਸ ਤੇ ਗੱਲ ਕਰ ਰਹੇ ਹਾਂ। ਬਿਲਕੁਲ। ਇਹਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਤੁਸੀਂ ਬਾਰਡਰ ਟੱਪ ਕੇ ਅੰਦਰ ਆ ਵੀ ਜਾਂਦੇ ਹੋ, ਤੁਹਾਨੂੰ ਐਪਰੀਹੈਂਡ ਕਰ ਲੈਂਦੇ ਨੇ, ਉਹਨਾਂ ਦੇ ਕੋਲ ਫੁੱਲ ਪਾਵਰ ਹੈਗੀ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਡਿਸਾਈਡ ਕਰਤਾ ਕਿ ਜੇ ਤੁਹਾਨੂੰ ਉਹ ਫੇਰ ਵੀ ਚੱਕ ਕੇ ਕਹਿੰਦੇ ਨੇ ਕਿ ਮੈਕਸੀਕੋ ਵੇਟ ਕਰੋ, ਤੇ ਉਹ ਸਹੀ ਫੈਸਲਾ ਹੈਗਾ, ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਕਿੰਤੂ ਪਰੰਤੂ ਹੀ ਤਾਂ ਇਹਨੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਉਹਦੇ ਉੱਤੇ ਕਲੀਅਰ ਕਰਤਾ ਉਹਨਾਂ ਨੇ ਕਿ ਨਹੀਂ ਹੈਗਾ। ਸੋ ਆਪਾਂ ਜਿਹੜਾ ਲਾਸਟ ਟਾਈਮ ਵੀ ਜਿੱਦਾਂ ਇੱਕ ਗੱਲ ਕੀਤੀ ਸੀ ਵੀ 2 ਸਾਲ ਦੇ ਵਿਦਨ ਵੀ ਜੇ ਕੋਈ ਫੜਿਆ ਜਾਂਦਾ ਹੈ, ਜੇ ਕੋਈ ਬਾਰਡਰ ਟੱਪ ਕੇ ਵੀ ਆਇਆ, ਮੰਨ ਲਓ ਉਸੇ ਟਾਈਮ ਨਹੀਂ ਫੜਿਆ ਗਿਆ, ਜੇ ਉਹ ਫਿਰ 2 ਸਾਲਾਂ ਦੇ ਵਿੱਚ ਫੜਿਆ ਜਾਂਦਾ ਹੈ, ਕਿ ਉਹਨੂੰ ਵੀ ਫਿਰ ਰਿਮੇਨ ਇਨ ਮੈਕਸੀਕੋ ਪਾਲਿਸੀ ਤਹਿਤ ਉਹਦੇ ਉੱਤੇ ਲੱਗ ਸਕਦੀ ਹੈ? ਉਹ ਉਹਨਾਂ ਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਕਲੇਮ ਕਰ ਸਕਦਾ ਹੈਗਾ। ਅੱਛਾ ਜੀ। ਜਿਹੜਾ ਆਪਾਂ 2 ਸਾਲਾਂ ਵਾਲਾ ਕੀਤਾ ਸੀਗਾ ਉਹ ਇਹ ਸੀਗਾ ਕਿ ਬੰਦਾ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪੇਸ਼ ਹੋਊਗਾ ਕਿ ਉਹਨੂੰ ਕ੍ਰੈਡੀਬਲ ਫੇਅਰ ਇੰਟਰਵਿਊ ਦੇਊਗੇ। ਕ੍ਰੈਡੀਬਲ ਫੇਅਰ ਇੰਟਰਵਿਊ ਕੀ ਸੀਗਾ ਕਿ ਜੇ ਤੁਹਾਨੂੰ ਫੜਦੇ ਨੇ, ਕ੍ਰੈਡੀਬਲ ਫੇਅਰ ਇੰਟਰਵਿਊ ਦੇ ਵਿੱਚ ਤੁਸੀਂ ਸਟੈਂਡਰਡ ਇਮੀਗ੍ਰੇਸ਼ਨ ਜੱਜ ਦੇ ਕੋਲ ਨਹੀਂ ਜਾਂਦੇ, ਤੁਹਾਡਾ ਥੱਲੇ ਇੱਕ ਵਾਰੀ ਕ੍ਰੈਡੀਬਲ ਫੇਅਰ ਜਿਹੜੇ ਬਿਆਨ ਜਿਹਨੂੰ ਆਪਾਂ ਕਹਿੰਦੇ ਨੇ ਉਹ ਹੁੰਦਾ, ਇੱਕ ਵਾਰੀ ਜੇ ਡਿਨਾਈ ਹੁੰਦਾ ਤੁਹਾਡਾ, ਇੱਕ ਵਾਰੀ ਜੱਜ ਬਿਆਨ ਕਰਦਾ, ਜੇ ਤੁਹਾਡਾ ਜੱਜ ਤੋਂ ਬਿਆਨ ਫੇਲ ਹੋ ਜਾਣ ਤੁਹਾਨੂੰ ਸਿੱਧੇ ਐਕਸਪੀਡਾਈਟ ਰਿਮੂਵਲ ਕਰ ਦਿੰਦੇ ਨੇ। ਤੇ ਹੁਣ ਉਹ ਚੀਜ਼ ਹੋਰ ਸੀਗੀ, ਜਿਹੜਾ 2 ਸਾਲ ਤੋਂ ਬਾਅਦ ਆ ਬੰਦਾ, ਉਹਨੂੰ ਉਹ ਕਹਿੰਦਾ ਕਿ ਮੈਨੂੰ ਜੱਜ ਮੂਹਰੇ ਪੇਸ਼ ਹੋਣਾ, ਇਹ ਮੇਰਾ ਪ੍ਰੂਫ ਹੈ। ਓਕੇ। ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਹੈਗਾ ਕਿ ਜਿਹੜਾ ਬੰਦਾ ਉਸੇ ਵੇਲੇ ਜਿਹੜਾ ਫੜਿਆ ਗਿਆ। ਠੀਕ ਹੈ। ਸੋ ਅਗਲਾ ਜਿਹੜਾ ਮਸਲਾ ਜੇ ਟਰਕੀਆਂ ਨਾ ਜੀ, ਉਹ ਬੜਾ ਅਹਿਮ ਆ, ਆਪਣੇ ਬਹੁਤ ਸਾਰੇ ਲੋਕਾਂ ਦੇ ਬਿਆਨਾਂ ਨੂੰ ਲੈ ਕੇ ਜਿਹੜਾ ਇਹ ਹੁੰਦਾ ਆ, ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਅਸਾਈਲਮ ਦੀਆਂ ਕਹਾਣੀਆਂ ਦੇ ਨਾਲ ਇਹ ਜੁੜਿਆ ਆ। ਸੋ ਕੁਛ ਦਿਨ ਪਹਿਲਾਂ ਹੀ ਜੁਲਾਈ ਦੇ ਵਿੱਚ ਹੀ ਇਸੇ ਸਾਲ ਦੀ ਜਿਹੜੇ ਅਟਾਰਨੀ ਜਨਰਲ ਹੈਗੇ ਆ, ਉਹਨਾਂ ਨੇ ਜਿਹੜਾ ਟੌਰਚਰ ਦਾ ਇੱਕ ਹਿਸਾਬ ਦੇ ਨਾਲ ਕੀ ਹੈਗਾ ਆ, ਉਸ ਦਾ ਇੱਕ ਮਤਲਬ ਆ, ਉਸ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਹੁਣ ਪਿਆ ਆ। ਸੋ ਇਹ ਕੇਸ ਦੇ ਬਾਰੇ ਜਿਹੜਾ ਉਹ ਸਾਨੂੰ ਇਹ ਪਹਿਲਾਂ ਦੱਸੋ ਵੀ ਇਹ ਜਿਹੜਾ ਮੈਟਰ ਆਫ OFAS ਹੈਗਾ ਆ, ਕੀ ਪੂਰਾ ਹੈਗਾ ਆ, ਤੇ ਇਹ ਕੇਸ ਕਿਹੜਾ ਸੀਗਾ ਇਸ ਚੀਜ਼ ਨੂੰ ਲੈ ਕੇ? ਜੀ, ਤੁਸੀਂ ਜਦੋਂ ਅਸਾਈਲਮ ਫਾਈਲ ਕਰਦੇ ਹੋ ਤੇ ਫਿਰ ਤੁਸੀਂ ਇੱਕ ਟੌਰਚਰ ਕਨਵੈਨਸ਼ਨ ਅਗੇਂਸਟ ਟੌਰਚਰ ਦੇ ਅੰਡਰ, ਜਿਹਨੂੰ ਆਪਾਂ ਟੌਰਚਰ ਕਨਵੈਨਸ਼ਨ ਕਹਿੰਦੇ ਆ, ਉਹਦੇ ਥੱਲੇ ਵੀ ਤੁਸੀਂ ਆਪਣੀ ਰਾਈਟ ਅਸਰਟ ਕਰ ਸਕਦੇ ਹੋ ਕਿ ਮੇਰੇ ਨਾਲ ਧੱਕਾ ਹੋਇਆ, ਤੁਸੀਂ ਜੇ ਮੇਰਾ ਅਸਾਈਲਮ ਦਾ ਕਲੇਮ ਨਹੀਂ ਵੀ ਬਣਦਾ ਮੈਨੂੰ, ਕਿਉਂਕਿ ਮੇਰੇ ਨਾਲ ਟੌਰਚਰ ਹੋਇਆ ਤੇ ਮੈਨੂੰ ਟੌਰਚਰ ਦੇ ਬੇਸ ਦੇ ਉੱਤੇ ਰਹਿਣ ਦਿੱਤਾ ਜਾਵੇ। ਓਕੇ। ਕਾਫੀ ਸਾਰੀ ਕੰਟਰੀਜ਼ ਨੇ ਇਹ ਟੌਰਚਰ ਅਗੇਂਸਟ ਕਨਵੈਨਸ਼ਨ ਸਾਈਨ ਕੀਤੀ ਸੀਗੀ ਤੇ ਉਹਦੇ ਤਹਿਤ ਤੁਸੀਂ ਇਮੀਗ੍ਰੇਸ਼ਨ ਕੋਰਟ ਕੋਲ ਰਿਲੀਫ ਮੰਗਦੇ ਹੋ। ਠੀਕ ਹੈ ਜੀ। ਹੁਣ ਇਹ ਜਿਹੜਾ ਕੇਸ ਸੀਗਾ, ਇਹਦੇ ਵਿੱਚ ਕੀ ਸੀਗਾ ਕਿ ਇੱਕ ਗੁਆਟੇਮਾਲਾ ਦਾ ਸਿਟੀਜ਼ਨ ਸੀਗਾ। ਉਹਦੀ ਜਿਹੜੀ ਅਸਾਈਲਮ ਸਟੋਰੀ ਸੀਗੀ, ਉਹਦੇ ਵਿੱਚ ਕੀ ਸੀਗਾ ਕਿ ਉਹਨੇ ਕਿਹਾ ਕਿ 5 ਬੰਦੇ ਯੂਨੀਫਾਰਮਡ ਪੁਲਿਸ ਆਫਿਸਰ ਜਿਹੜੇ ਸੀਗੇ ਉਹਦੇ ਘਰੇ ਵੜੇ, ਉਹਨਾਂ ਕੋਲ ਹਾਈ ਕੈਲੀਬਰ ਹਾਈ ਗ੍ਰੇਡ ਜਿਹੜੀਆਂ ਸੀਗੀਆਂ ਮਸ਼ੀਨ ਗੰਨਾਂ ਸੀਗੀਆਂ। ਅੱਛਾ ਜੀ। ਉਹਨਾਂ ਨੇ ਉਹ ਕਰਕੇ ਉਹਨੂੰ ਧਮਕਾਇਆ, ਉਹਦੇ ਪਰਿਵਾਰ ਨੂੰ। ਠੀਕ ਹੈ। ਤੇ ਉਹ ਕੋਲ ਪੈਸੇ ਵਗੈਰਾ ਲੁੱਟ ਕੇ ਲੈ ਗਏ। ਇਸ ਬੇਸਿਸ ਤੇ ਉਹਨੇ ਕਲੇਮ ਫਾਈਲ ਕੀਤਾ ਸੀਗਾ ਤੇ ਇਸ ਬੇਸਿਸ ਤੇ ਇਹ ਕੇਸ ਦੇ ਉੱਤੇ ਫੈਸਲਾ ਅੱਗੇ ਹੋਇਆ ਹੈਗਾ। ਸੋ ਜਿਹੜੇ ਜੱਜ ਹੁਣਾਂ ਨੇ ਅਸਾਈਲਮ ਦੇ ਉੱਤੇ ਕੀ ਉਹਨਾਂ ਨੂੰ ਗ੍ਰਾਂਟ ਕਰ ਦਿੱਤਾ, ਇਹ ਕਹਿਣ ਦੇ ਉੱਤੇ ਵੀ ਪੁਲਿਸ ਵਾਲਿਆਂ ਨੇ ਵਰਦੀ 'ਚ ਆ ਕੇ ਉਹਨਾਂ ਨੂੰ ਕੁੱਟਿਆ, ਧਮਕਾਇਆ, ਤੇ ਇੱਦਾਂ ਇੱਕ ਹਿਸਾਬ ਦੇ ਨਾਲ ਉਹਨੇ ਕਿਹਾ ਵੀ ਮੈਨੂੰ ਟੌਰਚਰ ਕੀਤਾ ਉਹਨਾਂ ਨੇ, ਤੇ ਕੀ ਇਮੀਗ੍ਰੇਸ਼ਨ ਜੱਜ ਨੇ ਇਹ ਚੀਜ਼ ਮੰਨ ਲਈ? ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਜਿਹੜੇ ਇਹ ਹੁਣ ਇਹਦੇ ਵਿੱਚ ਆਪਾਂ ਕੀ ਦੇਖਣਾ ਕਿ ਜਿਹੜਾ ਉਹਨਾਂ ਦਾ ਫੈਸਲਾ ਹੋ ਰਿਹਾ ਸੀ, ਉਹ ਕੇਸ ਉਹ ਇਸ ਗੱਲ 'ਤੇ ਹੋ ਰਿਹਾ ਸੀਗਾ
ਕਿ ਜਿਹੜੇ ਇਹ ਪੁਲਿਸ ਵਾਲੇ ਹੈਗੇ ਇਹਨਾਂ ਨੇ ਆਪਣੀ ਡਿਊਟੀ ਦੇ ਉੱਤੇ ਆਫਿਸ ਦੇ ਉੱਤੇ ਉਹਦੇ ਵਿੱਚ ਕੰਮ ਕੀਤਾ ਇਹ ਸਾਰਾ, ਕਿ ਉਹ ਆਪਣੇ ਲੈਵਲ ਤੇ ਜਿੱਦਾਂ ਕਿ ਸਾਈਡ ਟਰੈਕ ਹੋ ਕੇ ਉਹਨਾਂ ਨੇ ਆਪਣੇ ਰੋਗ ਏਜੰਟ ਜਿਹਨੂੰ ਕਹਿੰਦੇ ਰੋਗ ਪੁਲਿਸ ਆਫਿਸਰ ਕਹਿੰਦੇ, ਜਿਹੜਾ ਕਿ ਆਪਣੀ ਡਿਊਟੀ ਤੇ ਨਹੀਂ ਸੀਗਾ ਪਰ ਵੈਸੇ ਹੀ ਉਹਦੇ ਕੋਲ ਵਰਦੀ ਸੀਗੀ, ਬੇਸਿਕਲੀ ਡਿਊਟੀ ਤੋਂ ਬਾਹਰ ਜਾ ਕੇ ਉਹਨੇ ਜਿਹੜਾ ਡਿਊਟੀ ਤੋਂ ਬਾਹਰ ਜਾ ਕੇ ਆਪਣੇ ਲੈਵਲ ਤੇ ਪੱਧਰ ਤੇ ਕੰਮ ਕੀਤਾ। ਤੇ ਜੱਜ ਨੇ ਇਹ ਫੈਸਲਾ ਦਿੱਤਾ ਕਿ ਇਹ ਜਿਹੜਾ ਕੰਮ ਸੀਗਾ ਇਹ ਰੋਗ ਪੁਲਿਸ ਆਫਿਸਰ ਜਾਂ ਰੋਗ ਗਵਰਨਮੈਂਟ ਐਕਟਰ ਸੀਗਾ, ਇਸ ਕਰਕੇ ਇਹ ਮੈਂ ਕੇਸ ਅਪਰੂਵ ਨਹੀਂ ਕਰੂੰਗਾ। ਸੋ ਬੇਸਿਕਲੀ ਜੇ ਹੁਣ ਕੋਈ ਬੰਦਾ ਆਖ ਦਿੰਦਾ, ਹੁਣ ਆਪਣੇ ਵੀ ਬਹੁਤ ਸਾਰੇ ਲੋਕਾਂ ਦੇ ਅਸਾਈਲਮ ਦੇ ਇਸ ਤਰੀਕੇ ਦੀ ਕਹਾਣੀ ਹੈ ਵੀ ਮੈਨੂੰ ਪੁਲਿਸ ਵਾਲੇ ਨੇ ਕੁੱਟਿਆ, ਮੈਨੂੰ ਇਦਾਂ ਕੀਤਾ, ਤੇ ਜੇ ਇਮੀਗ੍ਰੇਸ਼ਨ ਜੱਜ ਇਹ ਮੰਨ ਲਵੇ ਵੀ ਨਹੀਂ ਉਹਨੇ ਪੁਲਿਸ ਦੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਆਪਣੀ ਮਰਜ਼ੀ ਦੇ ਨਾਲ ਕੁੱਟਿਆ ਆ, ਤੇ ਫਿਰ ਉਹਦਾ ਅਸਾਈਲਮ ਡਿਨਾਈ ਹੋ ਜਾਊਗਾ ਇਸ ਹਿਸਾਬ ਦਾ? ਜੀ, ਹੁਣ ਆਪਾਂ ਇਹ ਵਾਲਾ ਕੇਸ ਆਪਾਂ ਥੋੜੀ ਜਿਹੀ ਡਿਟੇਲਸ ਦੇ ਵਿੱਚ ਜਾਵਾਂਗੇ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਕਿ ਇਮੀਗ੍ਰੇਸ਼ਨ ਜੱਜ ਨੇ ਕੀ ਕਿਹਾ, ਫਿਰ ਆਪਾਂ ਜਾਵਾਂਗੇ ਕਿ ਅੱਗੇ ਕੀ ਫੈਸਲਾ ਹੋਇਆ, ਬੋਰਡ ਆਫ ਇਮੀਗ੍ਰੇਸ਼ਨ ਨੇ ਕੀ ਕਿਹਾ। ਜੀ। ਤੇ ਮਸਲਾ ਤੁਸੀਂ ਸਹੀ ਆਇਡੈਂਟੀਫਾਈ ਕੀਤਾ ਹੈ ਕਿ ਜਿਹੜਾ ਗਵਰਨਮੈਂਟ ਐਕਟਰ ਹੈਗਾ, ਪੁਲਿਸ ਹੈਗੀ ਹੈ, ਪਰ ਪੁਲਿਸ ਕਿਹੜੇ ਬੇਸ ਤੇ ਕੁੱਟ ਰਹੀ ਹੈਗੀ ਉਹਨੂੰ, ਕਿ ਪੁਲਿਸ ਨੇ ਯੂਨੀਫਾਰਮ ਪਾਈ ਹੋਈ ਹੈ, ਕਿ ਉਹ ਆਪਣੇ ਡਿਊਟੀ ਦੇ ਆਵਰ ਤੇ ਸੀਗਾ, ਕਿ ਉਹ ਵੈਸੇ ਹੀ ਕਰਪਟ ਪੁਲਿਸ ਆਫਿਸਰ ਸੀਗਾ, ਜਾਂ ਉਹਨੂੰ ਪੁਲਿਸ ਵਾਲਿਆਂ ਨੇ ਪਰਸਨਲ ਦੁਸ਼ਮਣੀ ਕੱਢੀ ਹੈ ਕਿ ਆਪਣੇ ਲੈਵਲ ਤੇ ਉਹਨੇ ਕਿਹਾ ਕਿ 101 ਮੈਨੂੰ, ਮੈਂ ਐਜ਼ ਅ ਪੁਲਿਸ ਨਹੀਂ ਕੰਮ ਕਰਦਾ, ਮੈਨੂੰ ਇਹਨਾਂ ਪ੍ਰੋਬਲਮ ਬੰਦੇ ਨਾਲ ਮੈਂ ਇਹਨੂੰ ਤੰਗ ਕਰਨਾ ਹੈਗਾ, ਕਿ ਉਸ ਲੈਵਲ ਤੇ ਕੰਮ ਕੀਤਾ। ਤੇ ਇਸ ਚੀਜ਼ ਦੇ ਉੱਤੇ ਡਿਸੀਜਨ ਸੀਗਾ। ਸੋ ਇਹ ਇਮੀਗ੍ਰੇਸ਼ਨ ਜੱਜ ਨੇ ਤਾਂ ਕਹਿਤਾ ਵੀ ਨਹੀਂ ਇਹ ਰੋਗ ਏਜੰਟ ਸੀ, ਉਹਨਾਂ ਨੇ ਆਪਣੇ ਨਿੱਜੀ ਜਿਹੜੀ ਖੇਡ ਕੱਢੀ ਆ ਜਾਂ ਜੋ ਵੀ ਕੀਤਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਗਿਆ ਸੀ ਇਹ ਕੇਸ, ਜਾਂ ਕੀ ਬਣਿਆ ਫਿਰ ਉੱਥੇ ਕੀ ਆਇਆ ਫੈਸਲਾ? ਉਹਨਾਂ ਨੇ ਵੀ ਸੇਮ ਜੱਜ ਦੇ ਨਾਲ ਉਹਨਾਂ ਨੇ ਫੈਸਲਾ ਲੈਂਦੇ ਹੋਏ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਇਹ ਉਹਨਾਂ ਨੇ ਨਾ ਟਰਮ ਡਿਫਾਈਨ ਕੀਤੀਆਂ ਕਿ ਇਹ ਨਾ ਲਾਅ ਦੇ ਵਿੱਚ ਸਟੈਂਡਰਡ ਹੁੰਦੇ ਨੇ। ਅੱਛਾ ਜੀ। ਇੱਕ ਸਟੈਂਡਰਡ ਹੋ ਗਿਆ ਰੋਗ ਅਫੀਸ਼ੀਅਲ ਸਟੈਂਡਰਡ, ਤੇ ਇੱਕ ਹੋ ਗਿਆ ਕਲਰ ਆਫ ਲਾਅ। ਕਲਰ ਆਫ ਲਾਅ ਦਾ ਮਤਲਬ ਹੈਗਾ ਕਿ ਤੁਸੀਂ ਆਪਣੀ ਮਹਿਕਮੇ ਦੇ ਤਹਿਤ ਕੰਮ ਕਰ ਰਹੇ ਹੋ। ਓਕੇ, ਠੀਕ ਹੈ। ਤੇ ਇਹ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਇਹਨਾਂ ਨੇ ਕੀ ਫੈਸਲਾ ਕੀਤਾ ਕਿ ਜਿਹੜੇ ਰੋਗ ਅਫੀਸ਼ੀਅਲ ਹੈ ਜਾਂ ਜਿਹੜੇ ਆਪਣੇ ਜਿਹੜੇ ਤੁਹਾਡੀ ਨਾਰਮਲ ਡਿਊਟੀਜ਼ ਆ ਤੁਸੀਂ ਉਹ ਤੋਂ ਆਊਟਸਾਈਡ ਐਕਟ ਕਰਦੇ ਹੋ, ਤੁਸੀਂ ਕਲਰ ਆਫ ਲਾਅ ਦੇ ਥੱਲੇ ਕੰਮ ਨਹੀਂ ਕਰ ਰਹੇ ਹੈਗੇ। ਓਕੇ, ਇਸ ਲਈ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਮਿਲਦੀ। ਤੇ ਬੋਰਡ ਆਫ ਇਮੀਗ੍ਰੇਸ਼ਨ ਨੇ ਇਹ ਕਿਹਾ ਸੀਗਾ ਕਿ ਇਹ ਰੋਗ ਆਫਿਸ ਇਹ ਬੰਦਾ ਇਹਨੂੰ ਅਸਾਈਲਮ ਨਹੀਂ ਮਿਲ ਸਕਦੀ ਕਿਉਂਕਿ ਉਹ ਆਪਣੇ ਨਿੱਜੀ ਕਲਰ ਆਫ ਲਾਅ ਦੇ ਅਕੋਰਡਿੰਗ ਨਹੀਂ ਕੰਮ ਕਰ ਰਹੇ ਸੀਗੇ। ਸੋ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਉਹ ਬੇਸਿਕਲੀ ਉਹ ਕਹਿਣਾ ਚਾਹੁੰਦੇ ਸੀ ਵੀ ਉਹਨਾਂ ਨੇ ਉਹਦੇ ਅਧੀਨ ਨਹੀਂ ਕੰਮ ਕੀਤਾ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਜਿਹੜਾ ਉਹ ਕੰਮ ਕੀਤਾ। ਸੋ ਇਹ ਜਿਹੜਾ ਇਮੀਗ੍ਰੇਸ਼ਨ ਜੱਜ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕਿੱਦਾਂ ਆਇਡੈਂਟੀਫਾਈ ਕੀਤਾ, ਕਿੱਦਾਂ ਇਹ ਇਸ ਚੀਜ਼ ਨੂੰ ਉਹਨਾਂ ਨੇ ਕਿਹਾ ਵੀ ਇਹ ਰੋਗ ਹੀ ਕੰਮ ਸੀਗਾ, ਪੁਲਿਸ ਦੇ ਜਿਹੜੇ ਕੰਮ ਦੇ ਅਧੀਨ ਨਹੀਂ ਸੀ ਆ ਰਿਹਾ? ਉਹਦੀ ਫਿਰ ਜਿਹੜੇ ਕੇਸ ਸੀਗੇ ਉਹਦੇ ਵਿੱਚ ਕਾਫੀ ਸਾਰੇ ਇਦਾਂ ਦੇ ਫੈਕਟ ਸੀਗੇ, ਉਹਦੀ ਟਾਈਮਿੰਗ, ਕੌਣ ਸੀਗੇ, ਕਿਹੜੇ ਟਾਈਮ ਤੇ ਉਹ ਕੀਤਾ, ਪੈਸੇ ਐਕਸਟਰੈਕਟ ਕੀਤੇ ਕਿ ਜਾ ਕੇ, ਜਿੱਦਾਂ ਉਹ ਇੱਕ ਜਿਹੜੇ ਜਿੰਨੇ ਫੈਕਟ ਸਾਨੂੰ ਅਵੇਲੇਬਲ ਹੈ, ਹੁਣ ਪੂਰੀ ਸਾਨੂੰ ਟਰਾਂਸਕ੍ਰਿਪਟ ਤਾਂ ਨਹੀਂ ਹੁੰਦੀ ਕਿ ਕਿੱਦਾਂ ਬਿਆਨ ਵਗੈਰਾ ਕੀ ਹੁੰਦੇ ਨੇ। ਠੀਕ ਹੈ। ਉਹਦੇ ਵਿੱਚ ਇਹ ਸੀਗਾ ਕਿ ਇੱਕ ਤਰ੍ਹਾਂ ਉਹਨਾਂ ਨੇ ਆਪਣੀ ਕਰਪਟ ਕਾਪ ਸੀਗੇ, ਉਹਨਾਂ ਨੇ ਆਪਣੇ ਪੈਸਿਆਂ ਦੀ ਐਕਸਟ੍ਰੈਕਸ਼ਨ ਕੀਤੀ ਹੈ ਬੰਦੂਕਾਂ ਵਗੈਰਾ ਲਗਾ ਕੇ, ਜਿਹੜੇ ਉਹ ਨਾਰਮਲੀ ਵੀ ਕਰਦੇ ਨੇ ਉਸ ਪਾਰਟ ਦੇ ਵਿੱਚ। ਓਕੇ, ਤੇ ਫਿਰ ਇਹ ਜੀ ਬੋਰਡ ਤੋਂ ਬਾਅਦ ਕੀ ਹੋਇਆ ਕਿ ਇਹ ਅਟਰਨੀ ਜਨਰਲ ਨੇ ਫਿਰ ਡਾਇਰੈਕਟਲੀ ਕੇਸ ਆਪਣੇ ਕੋਲ ਲਿਆ। ਓਕੇ, ਤੇ ਉਹਨਾਂ ਨੇ ਕਿਹਾ ਕਿ ਆਪਾਂ ਡਿਸਾਈਡ ਕਰਾਂਗੇ। ਉਹਨਾਂ ਨੇ ਹੁਣ ਇੱਕ ਵੈਸੇ ਤਾਂ ਵਧੀਆ ਫੈਸਲਾ ਆਇਆ। ਉਹਨੇ ਕੀ ਕਿਹਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਦੇ ਵਿੱਚ ਨਾ ਕਾਫੀ ਸਾਰੇ ਇਦਾਂ ਦੀਆਂ ਚੀਜ਼ਾਂ ਸੀਗੀਆਂ ਕਿ ਆਪਾਂ ਇਹ ਦੇਖਣਾ ਹੈ ਕਿ ਪੁਲਿਸ ਵਾਲਾ ਛੋਟੇ ਲੈਵਲ ਦਾ ਕਰਮਚਾਰੀ ਹੈ ਜਾਂ ਵੱਡੇ ਲੈਵਲ ਦਾ ਕਰਮਚਾਰੀ ਹੈ, ਵੀ ਸਿਪਾਹੀ ਆ ਕਿ ਇੰਸਪੈਕਟਰ ਆ ਜਾਂ ਕੀ ਆ। ਤੇ ਜਿਹੜਾ ਅਟਰਨੀ ਜਨਰਲ ਸੀਗਾ ਉਹ ਕਹਿੰਦਾ ਕਿ ਮੈਂ ਇਦਾਂ ਦਾ ਕੋਈ ਇਹਦੇ ਵਿੱਚ ਕਮੀ ਪੇਸ਼ੀ ਨਹੀਂ ਛੱਡਣੀ ਕਿ ਤੁਸੀਂ ਕਹੋ ਕਿ ਮਲਟੀਪਲ ਸਟੈਂਡਰਡ ਹੋ ਗਏ ਰੋਗ ਆਫਿਸ ਵਾਲਾ। ਉਹ ਕਹਿੰਦਾ ਕਿ ਰੋਗ ਆਫਿਸ ਵਾਲਾ ਕੋਈ ਸਟੈਂਡਰਡ ਨਹੀਂ ਹੈਗਾ, ਸਿਰਫ ਕਲਰ ਆਫ ਲਾਅ ਵਾਲਾ ਸਟੈਂਡਰਡ ਹੈਗਾ। ਅੱਛਾ ਜੀ। ਡਸ ਨਾਟ ਮੈਟਰ ਕਿ ਬੰਦਾ ਛੋਟਾ ਜਾਂ ਵੱਡਾ ਹੈਗਾ, ਜਦ ਤੱਕ ਉਹਨੇ ਵਰਦੀ ਪਾਈ ਹੋਈ ਹੈ, ਜਦ ਤੱਕ ਉਹ ਲੋਕਾਂ ਨੂੰ ਇਹ ਦਿਖਾ ਰਿਹਾ ਹੈਗਾ ਕਿ ਮੈਂ ਐਜ਼ ਅ ਪੁਲਿਸ ਆਫਿਸਰ ਤੁਹਾਨੂੰ ਤੰਗ ਕਰ ਰਿਹਾ, ਕਿ ਲੋਕਾਂ ਨੂੰ ਵਰਦੀ ਦਾ ਡਰ ਹੈਗਾ ਉਹਦੇ ਦਾ। ਓਕੇ, ਸੋ ਬੇਸਿਕਲੀ ਉਹਨਾਂ ਨੇ ਕਿਹਾ ਫਿਰ ਉਹ ਕਲਰ ਆਫ ਲਾਅ ਦੇ ਅੰਡਰ ਆਊਗਾ। ਤੁਹਾਨੂੰ ਇਹ ਬੰਦੇ ਦੀ ਮਤਲਬ ਸੁਣੀ ਗਈ ਕਹਿ ਸਕਦੇ ਆਪਾਂ, ਇਹ ਬੰਦੇ ਦੀ ਸੁਣੀ ਗਈ। ਉਹਨੇ ਦੁਬਾਰਾ ਰਿਮਾਂਡ ਕੀਤਾ ਕਿ ਇਹਨੂੰ ਦੁਬਾਰਾ ਹੀਅਰਿੰਗ ਦਿਓ, ਤੁਸੀਂ ਸਟੈਂਡਰਡ ਗਲਤ ਅਪਲਾਈ ਕੀਤਾ ਹੈਗਾ। ਓਕੇ, ਹੁਣ ਕੀ ਹੈਗਾ ਕਿ ਜਦੋਂ ਕਹਿਣ ਦਾ ਮਤਲਬ ਕਿ ਆਪਾਂ ਕੇਸ ਨੂੰ ਕਿਉਂ ਡਿਸਕਸ ਕਰ ਰਹੇ ਹਾਂ, ਇਹ ਆਪਾਂ ਕੇਸ ਨੂੰ ਡਿਸਕਸ ਇਸ ਲਈ ਕਰ ਰਹੇ ਹਾਂ ਕਿ ਆਪਾਂ ਹੁਣ ਜਿਹੜੀ ਦੇਖਦੇ ਹਾਂ ਕਿ ਕਲਾਇੰਟਸ ਕਾਫੀ ਜ਼ਿਆਦਾ ਆਉਂਦੇ ਨੇ, ਉਹ ਕਹਿੰਦੇ ਨੇ ਕਿ ਇਹ ਵਾਲੇ ਬੰਦੇ ਨੇ ਮੈਨੂੰ ਲਿਖਣ ਦੇ ਵਿੱਚ, ਮੇਰੇ ਫੈਕਟਸ, ਮੇਰੀ ਸਟੇਟਮੈਂਟ ਲਿਖਣ ਦੇ ਵਿੱਚ ਹੈਲਪ ਕੀਤੀ ਸੀਗੀ ਅਸਾਈਲਮ ਦੇ। ਠੀਕ ਹੈ। ਪਰ ਉਹ ਜਿਹੜੇ ਅਸਾਈਲਮ ਦੇ ਕੇਸ ਹੈ, ਉਹ ਜਿਹੜੀ ਉਹਨਾਂ ਦੀ ਸਟੇਟਮੈਂਟ ਹੈ, ਉਹ ਦੇਖ ਕੇ ਕਈ ਵਾਰੀ ਇੱਦਾਂ ਲੱਗਦਾ ਹੈ ਕਿ ਇਹ ਜਦੋਂ ਉੱਪਰਲੇ ਲੈਵਲ ਤੇ ਜਾਊਗੀਆਂ ਇਹ ਡਿਨਾਈ ਹੋ ਗਈਆਂ। ਕਿਉਂਕਿ ਉਹ ਨਾ ਲੇਟੈਸਟ ਜਿਹੜੇ ਲਾਜ਼ ਨੇ ਉਹਦੇ ਨਾਲ ਕੰਪਲਾਇੰਸ ਦੇ ਵਿੱਚ ਨਹੀਂ ਹੈਗੀਆਂ। ਤੁਸੀਂ ਇਹ ਦੇਖਣਾ ਕਿ ਇਹਦੇ ਵਿੱਚ ਹੁਣ ਤੁਸੀਂ ਐਕਸਪਲੇਨ ਵੀ ਕਰਨਾ ਹੈ ਕਿ ਪੁਲਿਸ ਵਾਲਾ ਜਿਹੜਾ ਸੀਗਾ ਉਹ ਕਲਰ ਆਫ ਲਾਅ ਦੇ ਨਾਲ ਉਹਦੇ ਥੱਲੇ ਆਪਰੇਟ ਕਰ ਰਿਹਾ ਸੀਗਾ ਕਿ ਨਹੀਂ ਕਰ ਰਿਹਾ ਸੀਗਾ। ਠੀਕ ਹੈ। ਤੇ ਇਹ ਜਿਹੜਾ ਹੁਣ ਇਹ ਵਾਲੇ ਛੋਟੇ ਜਿਹੜੇ
ਡਿਸੀਜਨਸ ਪਾਸ ਹੁੰਦੇ, ਜ਼ਰੂਰੀ ਨਹੀਂ ਕਿ ਹਰੇਕ ਸੁਪਰੀਮ ਕੋਰਟ ਤੱਕ ਹੀ ਜਾਣਾ, ਜਿਹੜੇ ਇਹ ਡਿਸੀਜਨ ਪਾਸ ਹੁੰਦੇ ਨੇ ਹਾਂਜੀ ਜਨਰਲ ਨਹੀਂ ਕਰ ਦਿੱਤਾ ਇਹ ਜੀ ਕਰ ਦਿੱਤਾ। ਤੇ ਫਿਰ ਇਹ ਹੈ ਕਿ ਕੋਰਟ ਇਹ ਵਾਲਾ ਸਟੈਂਡਰਡ ਲਗਾਊਗਾ, ਜੇ ਤੁਹਾਡੀ ਸਟੇਟਮੈਂਟ ਹੈ ਉਹ ਇਹ ਵਾਲਾ ਸਟੈਂਡਰਡ ਮੀਟ ਨਹੀਂ ਕਰਦੀ ਹੈਗੀ, ਤੁਹਾਡੇ ਸਟੇਟਮੈਂਟ ਦੇ ਵਿੱਚ ਸਿੰਪਲੀ ਤੁਸੀਂ ਪੁਲਿਸ ਦਾ ਲਿਖਿਆ ਹੋਇਆ ਤੇ ਤੁਹਾਡੀ ਖੜੇ ਪੈਰ ਤੁਹਾਨੂੰ ਇੱਥੇ ਸਵਾਲ ਪੁੱਛੇ ਜਾਣਗੇ ਤੇ ਤੁਹਾਡੇ ਕੋਲ ਜੇ ਆਨਸਰ ਨਹੀਂ ਹੈਗੇ ਤੇ ਤੁਹਾਡਾ ਕੇਸ ਡਿਨਾਈ ਕੀਤਾ ਜਾਏਗਾ। ਓਕੇ, ਸੋ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਅਸਾਈਲਮ ਵਾਲੀਆਂ ਜਿਹੜੀਆਂ ਹੁੰਦੀਆਂ ਆ, ਉਹਨਾਂ ਵਿੱਚ ਹੋ ਸਕਦਾ ਵੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਹਾਣੀ ਲਿਖੀ ਆ ਜਾਂ ਜਿੱਦਾਂ ਵੀ ਆ ਉਹਨਾਂ ਨੂੰ ਪਤਾ ਨਾ ਹੋਵੇ ਵੀ ਲੇਟੈਸਟ ਕੀ ਆ, ਕਿਉਂਕਿ ਇਹ ਤਾਂ ਪਿਛਲੇ ਹਫਤੇ ਦੇ ਵਿੱਚ ਹੀ ਇੱਕ ਹਿਸਾਬ ਦੇ ਨਾਲ ਅਟਰਨੀ ਜਨਰਲ ਨੇ ਪ੍ਰੈਸੀਡੈਂਟ ਜਿਹੜਾ ਉਹ ਸੈੱਟ ਕੀਤਾ ਹੈਗਾ ਜੀ। ਸੋ ਉਹਨਾਂ ਨੇ ਰੋਗ ਆਫਿਸਰ ਵਾਲਾ ਮਸਲਾ ਹੀ ਪੂਰਾ ਕੱਢ ਦਿੱਤਾ, ਸਿਰਫ ਕਲਰ ਆਫ ਲਾਅ ਨੂੰ ਕਰ ਦਿੱਤਾ, ਕਲਰ ਆਫ ਲਾਅ ਵਾਲਾ ਕਰਤਾ, ਕਲਰ ਆਫ ਲਾਅ ਵਾਲਾ ਜਿਹੜਾ ਉਹ ਕਰ ਦਿੱਤਾ। ਸੋ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਕਿਸੇ ਨੇ ਅਸਾਈਲਮ ਦੇ ਲਈ ਅਪਲਾਈ ਵੀ ਕਰਨਾ ਆ, ਉਹਨਾਂ ਦੇ ਨੂੰ ਕੀ ਹਦਾਇਤਾਂ ਹੈ ਵੀ ਕਿਹੜੀ ਐਕਸਟਰਾ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਆਪਣੇ ਕੇਸ ਦੇ ਵਿੱਚ ਨਾਲ ਐਡ ਕਰਨੀ ਚਾਹੀਦੀ ਹੈਗੀ? ਜਦੋਂ ਵੀ ਤੁਸੀਂ ਅਸਾਈਲਮ ਕਰਦੇ ਹੋ ਮੁੱਖ ਤੌਰ ਤੇ ਮਤਲਬ ਹਰੇਕ ਦੀ ਆਪਣਾ ਸਟਾਈਲ ਹੈ ਲਿਖਣ ਦਾ ਕੀ ਹੈ ਜੀ, ਤੁਸੀਂ ਪਹਿਲਾਂ ਜ਼ਰੂਰ ਆਪਣੀ ਬੈਕਗਰਾਉਂਡ ਦਿਓ, ਕਿੱਥੋਂ ਸੀਗੇ, ਕਿੱਦਾਂ ਗਰੋ ਅਪ ਕੀਤੇ, ਕੀ ਤੁਹਾਡੇ ਫੈਕਟਸ ਹੈ, ਸਾਰਾ ਲਿਖੋ ਕਿ ਪਰਿਵਾਰ ਕਿੱਦਾਂ ਦਾ ਸੀਗਾ, ਕੀ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਸੀਗੀ, ਕਿਹੜੇ ਲੈਵਲ ਤੇ ਤੁਸੀਂ ਜਾ ਕੇ ਡਿਗਰੀ ਕੀਤੀ, ਤੁਹਾਡੇ ਮਾਪੇ ਕੀ ਕਰਦੇ ਸੀਗੇ, ਕਿੱਤਾ ਕਿਹੜਾ ਸੀਗਾ, ਕਿਉਂ ਤੁਸੀਂ ਇੱਕ ਪਾਰਟਿਕੂਲਰ ਪਾਰਟੀ ਨੂੰ ਸਮਰਥਨ ਕੀਤਾ, ਜਾਂ ਤੁਹਾਨੂੰ ਕਿੱਦਾਂ ਐਡਮਿਨਿਸਟ੍ਰੇਸ਼ਨ ਨੇ, ਸਰਕਾਰ ਨੇ ਜਾਂ ਪੁਲਿਸ ਨੇ, ਤੁਸੀਂ ਉਹਨਾਂ ਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰੋ ਕਿ ਇੱਦਾਂ ਦੇ ਕੀ ਹਾਲਾਤ ਸੀਗੇ ਕਿ ਉਹਨਾਂ ਨੇ ਤੁਹਾਨੂੰ ਸਪੈਸ਼ਲੀ ਟਾਰਗੇਟ ਕੀਤਾ। ਤੁਸੀਂ ਉਹ ਸਾਰਾ ਕੇਸ ਪੂਰਾ ਡਿਟੇਲ ਦੇ ਵਿੱਚ ਜਾਓ, ਬੰਦੇ ਬਾਰੇ ਲਿਖੋ ਕਿ ਕਿੱਥੇ ਸੀਗਾ, ਤੁਹਾਨੂੰ ਕਿੱਦਾਂ ਪਤਾ, ਯੂਨੀਫਾਰਮਡ ਸੀਗਾ, ਨਾਨ ਯੂਨੀਫਾਰਮਡ ਸੀਗਾ, ਟਾਈਮਿੰਗ ਕੀ ਸੀਗੇ, ਦਿਨ ਕੀ ਸੀਗਾ, ਹੁਣ ਸੰਡੇ ਨੂੰ ਜੇ ਆਫਿਸਰ ਕੰਮ ਨਹੀਂ ਕਰ ਰਿਹਾ, ਉਹਦੀ ਸ਼ਿਫਟ ਨਹੀਂ ਹੈਗੀ ਜਾਂ ਕੁਛ, ਜੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਨੇ ਕਲਰ ਆਫ ਲਾਅ ਦੇ ਥੱਲੇ ਮੈਨੂੰ ਤੰਗ ਕੀਤਾ। ਓਕੇ, ਤੁਸੀਂ ਹੁਣ ਬਣਾ ਸਕਦੇ ਹੋ ਕਿ ਇਹ ਆਪਣੀ ਅਫੀਸ਼ੀਅਲ ਕੈਪੈਸਿਟੀ ਦੇ ਵਿੱਚ ਸੀਗਾ, ਇਹ ਆ ਕੇ ਪੁਲਿਸ ਦੀ ਵਰਦੀ ਪਾਈ ਸੀਗੀ, ਬੰਦੂਕ ਸੀਗੀ, ਨਾਲ ਕਾਰ ਸੀਗੀ, ਤੁਸੀਂ ਇੱਦਾਂ ਦੀ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਪਾਓ ਉਹਦੇ ਵਿੱਚ ਕਿ ਐਕਸਪਲੇਨ ਕਰੋ ਕਿ ਤੁਹਾਨੂੰ ਕਿਉਂ ਲੱਗਿਆ ਕਿ ਇਹ ਸਰਕਾਰੀ ਆਫਿਸਰ ਹੈਗਾ। ਓਕੇ, ਜੇ ਤੁਸੀਂ ਸਿੱਧੇ ਕਹਿੰਦੇ ਹੋ ਕਿ ਹੁਣ ਜਿੱਦਾਂ ਆਪਾਂ ਪਿੱਛੇ ਵਿਜੇ ਕੁਮਾਰ ਦਾ ਵੀ ਦੇਖਦੇ ਸੀਗੇ, ਜਿਹਨੇ ਕਿਹਾ ਕਿ ਮੈਨੂੰ ਫੜ ਕੇ ਇਹਨਾਂ ਨੇ ਕੁੱਟਿਆ ਮਾਰਿਆ, ਉਹ ਕਹਿੰਦੇ ਕੌਣ ਸੀਗਾ, ਉਹ ਕਹਿੰਦਾ ਮੈਂ ਦੇਖਿਆ ਨਹੀਂ, ਕੁੱਟਿਆ ਮਾਰਿਆ ਪਹਿਲਾਂ ਹੀ ਸੀਗਾ ਤੇ ਕਾਫੀ ਬੰਦਾ ਪੋਲੀਟੀਕਲੀ ਐਕਟਿਵ ਸੀਗਾ, ਸੁਪਰੀਮ ਕੋਰਟ ਤੱਕ ਕੇਸ ਗਿਆ, ACLU ਨੇ ਲਿਆ, ਪਰ ਉਹ ਕਹਿੰਦੇ ਕਿ ਜਦੋਂ ਤੈਨੂੰ ਕੁੱਟਿਆ ਉਦੋਂ ਤੈਨੂੰ ਪਤਾ ਨਹੀਂ ਸੀਗਾ ਕਿ ਇਹ ਬੰਦੇ ਕੌਣ ਆ, ਨਾ ਹੀ ਉਹਨਾਂ ਨੇ ਕੁਛ ਕਿਹਾ, ਚੁੱਪ-ਚੁੱਪੀ ਤੇ ਤੈਨੂੰ ਕੁੱਟ ਕੇ ਚਲੇ ਗਏ ਤੇ ਉਹ ਸਾਡੀ ਰਿਕੁਆਇਰਮੈਂਟ ਨਹੀਂ ਉਹਨਾਂ ਮੀਟ ਨਹੀਂ ਹੁੰਦੀ। ਤੇ ਤੁਸੀਂ ਸਿਰਫ ਇਹ ਨਹੀਂ ਕਿ ਤੁਹਾਨੂੰ ਕੁੱਟਤਾ ਇਸ ਕਾਰਨ ਕਰਕੇ ਕੁੱਟਦਾ, ਤੁਸੀਂ ਅੱਗੇ ਜਿਹੜੀਆਂ ਹੋਰ ਵੀ ਡਿਟੇਲਸ ਹੈਗੀਆਂ, ਜਿਹੜੀਆਂ ਇਹ ਵਾਲੀਆਂ ਰਿਕੁਆਇਰਮੈਂਟਸ ਹੈਗੀਆਂ ਕਲਰ ਆਫ ਲਾਅ, ਇਹ ਵਾਲੀਆਂ ਰਿਕੁਆਇਰਮੈਂਟਸ ਤੁਹਾਨੂੰ ਮੀਟ ਕਰਨੀਆਂ ਪੈਣੀਆਂ ਇਹਨਾਂ ਨੇ, ਤਾਂ ਹੀ ਤੁਹਾਡਾ ਜਿਹੜਾ ਕੇਸ ਨੂੰ ਅੱਗੇ ਜਿਹੜਾ ਉਹ ਵੱਧ ਸਕਦਾ ਹੈ। ਸੋ ਇਹ ਦੇਖੋ, ਜਿਹੜਾ ਆਪਾਂ ਪਹਿਲਾ ਕੇਸ ਦੀ ਵੀ ਗੱਲ ਕੀਤੀ ਸੀ, ਕਿਹੜੀ ਭਾਵਨਾ ਦੇ ਨਾਲ ਕੇਸ ਕਰ ਰਹੇ ਉਹ ਮੈਟਰ ਨਹੀਂ ਕਰਦਾ, ਫੈਕਟ ਕੀ ਹੈਗੇ ਨੇ ਕੇਸ ਦੇ, ਜੱਜ ਨੇ ਜਿਹੜੀ ਆ ਬੈਂਚ ਨੇ ਉਹਨੇ ਉਹ ਚੀਜ਼ ਜਿਹੜੀ ਉਹ ਦੇਖਣੀ ਆ, ਚਾਹੇ ਤੁਹਾਡੇ ਨਾਲ ਅਸਲ ਦੇ ਵਿੱਚ ਹੋਇਆ, ਚਾਹੇ ਕੋਈ ਜਾਣਬੁੱਝ ਕੇ ਉਹ ਇਸ ਤਰੀਕੇ ਨਾਲ ਕਰ ਰਿਹਾ ਆ, ਜੇ ਫੈਕਟ ਤੁਹਾਡੇ ਨਾਲ ਹੈਗੇ ਨੇ ਤਾਂ ਫਿਰ ਤਾਂ ਅਦਾਲਤ ਤੁਹਾਡੀ ਜਿਹੜੀ ਉਹ ਗੱਲ ਜਿਹੜੀ ਉਹ ਸੁਣ ਲੂਗੀ, ਅਦਰਵਾਈਜ਼ ਫਿਰ ਜੇ ਕੇਸ ਹੀ ਉਸ ਦੇ ਉੱਤੇ ਖਰਾ ਨਹੀਂ ਉਤਰਦਾ ਤਾਂ ਫਿਰ ਜਿਹੜੇ ਕੇਸ ਫਿਰ ਥਰੋ ਆਊਟ ਹੋ ਜਾਂਦੇ ਨੇ ਅਦਾਲਤਾਂ ਦੇ ਵਿੱਚੋਂ ਇਸੇ ਕਰਕੇ ਹੀ। ਸੋ ਆਪਾਂ ਇੱਥੇ ਇੱਕ ਜਗਵੀਰ ਟਿਰਕੀਆਣਾ ਜੀ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਜਿਹੜੀਆਂ ਕਾਲਸ ਲੈਣੀਆਂ ਉਹ ਆਪਾਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਸਟੂਡੀਓ 'ਚ ਨੰਬਰ ਰਹੇਗਾ 408 272 5200 4082725200 ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470